ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨਾਂ, ਟੋਰਿਨ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 16 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਕਲੀਨ ਚਿੱਟ ਤੋਂ। ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀਗੇ ਤਾਂ ਉਹਨਾਂ ਨੂੰ ਕੋਈ ਵੀ ਸਿਆਸੀ ਦੋਸ਼ ਲੱਗਦਾ ਹੁੰਦਾ ਸੀਗਾ ਤਾਂ ਉਹ ਪਹਿਲਾਂ ਹੀ ਜੇਬ ਦੇ ਵਿੱਚ ਹੀ ਕਲੀਨ ਚਿੱਟ ਰੱਖਦੇ ਹੁੰਦੇ ਸੀ। ਉਹ ਕਾਕਾ ਨਹੀਂ, ਤੁਹਾਨੂੰ ਲੱਗਦਾ ਇਹ ਤਾਂ ਐਂ ਤਾਂ ਹੋ ਹੀ ਨਹੀਂ ਸਕਦਾ। ਉਹ ਹਰ ਮੰਤਰੀ ਨੂੰ, ਹਰ ਅਫਸਰ ਨੂੰ ਕਲੀਨ ਚਿੱਟ ਨਾਲ ਦੀ ਨਾਲ ਹੀ ਦੇ ਦਿੰਦੇ ਹੁੰਦੇ ਸੀ। ਇੱਧਰ ਭਗਵੰਤ ਮਾਨ ਵੀ ਕਹਿੰਦੇ ਉਸੇ ਨਕਸ਼ੇ ਕਦਮ ਤੇ ਨੇ, ਖੁਦ ਨੂੰ ਖੁਦ ਹੀ ਦੇਤੀ ਕਲੀਨ ਚਿੱਟ। ਪ੍ਰਵੀਨ ਜੀ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਫੈਸਲਾ ਸੁਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਬੰਧਿਤ ਇੱਕ ਵੀਡੀਓ ਦੀ ਅਸੀਂ ਲੈਬੋਰਟਰੀ ਜਾਂਚ ਕਰਾਈ, ਇੱਕ ਨਹੀਂ ਦੋ ਤੋਂ ਜਾਂਚ ਕਰਾਈ ਤੇ ਦੋਵਾਂ ਥਾਵਾਂ ਤੋਂ ਸਹੀ ਪਾਈ ਗਈ। ਇਸ ਲਈ ਅਸੀਂ ਭਗਵੰਤ ਸਿੰਘ ਮਾਨ ਨੂੰ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੇ ਫੈਸਲੇ ਅਨੁਸਾਰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੰਨੇ ਆ। ਤੇ ਅਸੀਂ ਖਾਲਸਾ ਪੰਥ ਨੂੰ ਅਪੀਲ ਕਰਦੇ ਹਾਂ ਕਿ ਉਹ ਭਗਵੰਤ ਸਿੰਘ ਮਾਨ ਨੂੰ ਮੂੰਹ ਨਾ ਲਾਵੇ, ਨਾਨਕ ਨਾਮ ਲੈਵਾ ਸੰਗਤ ਤੋਂ ਦੂਰ ਰਹੇ। ਜਦੋਂ ਇਹ ਫੈਸਲਾ ਸੁਣਾਇਆ ਤਾਂ ਉਸ ਤੋਂ ਬਾਅਦ ਸਭ ਦੀ ਨਜ਼ਰ ਇਸ ਗੱਲ ਤੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਹਦੇ ਤੇ ਕੀ ਰਿਐਕਟ ਕਰਦੀ। ਜੀ ਜੀ, ਸਹੀ ਹੈ। ਅਚਾਨਕ ਸਭ ਤੋਂ ਪਹਿਲਾਂ ਸਾਹਮਣੇ ਆਏ ਸੀ ਬਲਤੇਜ ਸਿੰਘ ਪੰਨੂ ਜੀ। ਬਲਤੇਜ ਪੰਨੂ ਹੋਰੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਠੀਕ ਹੈ, ਪਿਛਲੇ ਦਿਨਾਂ 'ਚ ਨਵੀਂ ਪੱਗ ਸਜਾਉਣ ਲੱਗੇ ਨੇ। ਸੋ ਇਸ ਲਈ ਕਹਿੰਦੇ ਜੀ ਕਿ ਉਹਨਾਂ ਨੇ ਸਾਹਮਣੇ ਆ ਕੇ ਕਿਹਾ ਵੀ ਕਿ ਅਸੀਂ ਮੰਨ ਲੈਂਦੇ ਹਾਂ ਜਥੇਦਾਰ ਸਾਹਿਬ ਦੇ ਕਹਿਣ ਅਨੁਸਾਰ ਕਿ ਵੀਡੀਓ ਅਸਲੀ ਆ, ਪਰ ਕਹਿੰਦੇ ਵੀ ਕਿ ਉਹਦੇ ਵਿੱਚ ਦਿਸਣ ਵਾਲੇ ਬੰਦਾ ਥੋੜਾ ਭਗਵੰਤ ਮਾਨ, ਇਹ ਥੋੜਾ ਸਾਬਤ ਹੋ ਗਿਆ ਲੈਬ ਦੇ ਵਿੱਚ। ਲੈਬ 'ਚ ਇਹ ਤਾਂ ਸਾਬਤ ਹੋ ਗਿਆ ਕਿ ਇਹ ਨਾਲ ਨਹੀਂ ਬਣੀ। ਇਹ ਕਿਵੇਂ ਪਤਾ ਲੱਗਿਆ ਕਿ ਹਾਂ ਉਹਦੇ ਵਿੱਚ ਬੰਦਾ? ਉਹ ਕਹਿੰਦੇ ਕੱਦ ਕਾਠ ਦੇਖ ਲਓ, ਉਹਦੀ ਸਰੀਰ ਦੀ ਬਣਤਰ ਦੇਖ ਲਓ, ਹੈ ਨਾ, ਉਹਦੀ ਮੇਲ ਖਾਂਦੀ। ਹੁਣ ਇਸ ਨੇ ਹੋਰ ਨਜ਼ਰਾਂ ਤਿੱਖੀਆਂ ਕਰ ਦਿੱਤੀਆਂ ਭਗਵੰਤ ਮਾਨ ਦੇ ਉੱਤੇ ਕਿ ਵੀ ਕੀ ਇਹ ਇਸੇ ਲਾਈਨ ਨੂੰ ਟੋ ਕਰਨਗੇ? ਸਹੀ ਹੈ। ਕੀ ਉਹ ਇਸ ਗੱਲ ਤੇ ਰਹਿਣਗੇ ਜਿਹੜੀ ਗੱਲ ਜਥੇਦਾਰ ਸਾਹਿਬ ਕਹਿੰਦੇ? ਜਥੇਦਾਰ ਸਾਹਿਬ ਦੇ ਕਹਿਣ ਅਨੁਸਾਰ ਕਿ ਭਗਵੰਤ ਮਾਨ ਜਦੋਂ ਜਨਵਰੀ ਮਹੀਨੇ 'ਚ ਸਾਡੇ ਕੋਲ ਆਏ ਸੀ ਤਾਂ ਉਹ ਕਹਿ ਕੇ ਗਏ ਸੀ ਕਿ ਜੀ ਇਹ AI ਨਾਲ ਬਣਾਈ ਹੋਈ ਹੈ। ਸਹੀ ਹੈ। ਇਹ ਜੀ ਮਤਲਬ ਕਿ ਅਸਲੀ ਨਹੀਂ ਹੈਗੀ, ਤੁਸੀਂ ਜਾਂਚ ਕਰਾਉਣੀ ਹੈ ਕਰਾ ਲਓ ਜੀ। ਹੁਣ ਜਥੇਦਾਰ ਸਾਹਿਬ ਦੇ ਕਹਿਣ ਅਨੁਸਾਰ ਤਾਂ ਇਹ ਨਹੀਂ ਕਹਿ ਕੇ ਗਏ ਕਿ ਇਹਦੇ ਵਿੱਚ ਮੈਂ ਨਹੀਂ ਹੈਗਾ। ਤਦ ਉਹਨਾਂ ਨੇ ਕਿਹਾ ਕਿ ਵੀਡੀਓ ਨਕਲੀ ਹੈ ਜੀ। ਜੀ। ਹੁਣ ਭਗਵੰਤ ਮਾਨ ਹੋਰੀ ਜਦੋਂ ਸਫਾਈ ਦੇਣਾ ਹੈ ਤਦ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਤਦ ਵੀ ਜਥੇਦਾਰ ਸਾਹਿਬ ਨੂੰ ਕਿਹਾ ਸੀਗਾ ਜੀ ਕਿ ਇਹਦੇ ਵਿੱਚ ਮੈਂ ਨਹੀਂ ਹੈਗਾ। ਠੀਕ ਹੈ। ਇੱਕ ਵਿਅਕਤੀ ਕੌਮ ਦੀ ਅਗਵਾਈ ਕਰ ਰਿਹਾ, ਇੱਕ ਵਿਅਕਤੀ ਸਰਕਾਰ ਦੀ ਅਗਵਾਈ ਕਰ ਰਿਹਾ। ਜੀ ਜੀ। ਇੱਕ ਵਿਅਕਤੀ ਧਾਰਮਿਕ ਤੌਰ ਤੇ ਸਰਵਉੱਚ ਸਥਾਨ ਤੇ ਹੈ, ਇੱਕ ਵਿਅਕਤੀ ਰਾਜਨੀਤਿਕ ਚੋਣ ਪ੍ਰਕਿਰਿਆ ਤਹਿਤ ਪੰਜਾਬ ਦੇ ਸਭ ਤੋਂ ਉੱਚੇ ਅਹੁਦੇ ਤੇ ਹੈ। ਸੋ ਇਸ ਤਰੀਕੇ ਕਾਰਨ ਨਾਲ ਕੀ ਇਹ ਪੰਥ ਤੇ ਸਰਕਾਰ ਦਾ ਟਕਰਾਅ ਹੋਰ ਵੱਡਾ ਹੋ ਗਿਆ। ਸਹੀ ਹੈ। ਹੁਣ ਇਸ ਦੇ ਵਿੱਚੋਂ ਦੋ ਤਿੰਨ ਪਹਿਲੂ ਜਿਹੜੇ ਬਿਲਕੁਲ ਧਿਆਨ ਮੰਗਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓਗ੍ਰਾਫੀ ਰਾਹੀਂ ਆਪਣੇ ਆਪ ਦਾ ਪੱਖ ਰੱਖਣ ਦੇ ਲਈ, ਸਪਸ਼ਟੀਕਰਨ ਦੇਣ ਦੇ ਲਈ ਸਾਹਮਣੇ ਆਏ ਔਰ ਉਹ ਬਿਲਕੁਲ ਉਹੀ ਲਾਈਨ ਟੋਕ ਕੀਤੀ ਜੋ ਬਲਤੇਜ ਪੰਨੂ ਦੀ ਸੀ। ਠੀਕ ਹੈ। ਉਸੇ ਗੱਲ ਨੂੰ ਅੱਗੇ ਵਧਾਇਆ। ਮਤਲਬ ਇਹਦਾ ਮਤਲਬ ਕੀ ਬਲਤੇਜ ਪੰਨੂ ਵਾਲੀ ਲਾਈਨ ਆਮ ਆਦਮੀ ਪਾਰਟੀ ਨੂੰ ਸਹੀ ਲੱਗੀ ਜਾਂ ਬਲਤੇਜ ਪੰਨੂ ਨੂੰ ਲਾਈਨ ਦਿੱਤੀ ਗਈ ਕਿ ਆਪਾਂ ਆਹ ਲਾਈਨ ਤੇ ਜਾਣਾ, ਤੁਸੀਂ ਪਹਿਲਾਂ ਬੋਲਦੇ ਹੋ ਫਿਰ ਅਸੀਂ ਅੱਗੇ ਚੱਲਾਂਗੇ। ਜੀ ਸਹੀ ਹੈ। ਜੋ ਵੀ ਹੋਵੇ,
ਭਗਵੰਤ ਮਾਨ ਹੋਰਾਂ ਨੇ ਸਪਸ਼ਟ ਕਿਹਾ ਕਿ ਜੀ ਉਸ ਵੀਡੀਓ 'ਚ ਮੈਂ ਨਹੀਂ ਹੈਗਾ, ਮੇਰਾ ਕੱਦ ਕਾਠ ਨਹੀਂ ਮੇਲ ਖਾਂਦਾ, ਮੇਰੀ ਬਣਤਰ ਸਰੀਰ ਬਣਤਰ ਨਹੀਂ ਮੇਲ ਖਾਂਦੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੀਆਂ ਆਦਤਾਂ ਨਹੀਂ ਮੇਲ ਖਾਂਦੀਆਂ। ਆਦਤਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿ ਹਾਂ ਆਦਤਾਂ ਮੇਰੀਆਂ ਉਹਨਾਂ ਨਾਲ ਮਿਲਦੀਆਂ ਜਾਂ ਨਹੀਂ ਮਿਲਦੀਆਂ ਉਸ ਕਿਰਦਾਰ ਵਾਲੇ ਬੰਦੇ ਨਾਲ, ਪਰ ਉਹਨਾਂ ਨੇ ਕਿਹਾ ਮੇਰਾ ਕੱਦ ਕਾਠ ਤੇ। ਪਰ ਜਿਸ ਤਰ੍ਹਾਂ ਦੇ ਸਵਾਲ ਲਗਾਤਾਰ ਲੋਕਾਂ ਵੱਲੋਂ ਖੜੇ ਕੀਤੇ ਜਾ ਰਹੇ ਨੇ ਆਮ ਪਬਲਿਕ ਵੱਲੋਂ, ਮੁੱਖ ਮੰਤਰੀ ਸਾਹਿਬ ਨੇ ਆਪਣੀ ਸਫਾਈ ਦੇ ਕੇ ਇੱਕ ਤਰ੍ਹਾਂ ਨਾਲ ਸਪਸ਼ਟ ਕਹਿਤਾ ਕਿ ਮੈਨੂੰ ਹੁਕਮਨਾਮਾ ਮਨਜ਼ੂਰ ਨਹੀਂ। ਜੀ ਸਹੀ ਹੈ, ਕਿਉਂਕਿ ਉਹ ਕਹਿੰਦੇ ਵੀ ਇਹ ਆਪਣੇ ਆਕਾਵਾਂ ਦੇ ਕਹੇ ਤੇ ਆਕਾ ਉਹ ਕਹਿ ਰਹੇ ਨੇ ਸੁਖਬੀਰ ਬਾਦਲ ਨੂੰ ਕਿ ਉਹਨਾਂ ਦੇ ਕਹੇ ਤੇ ਫੈਸਲੇ ਸੁਣਾਉਂਦੇ ਨੇ, ਕਿ ਉਹਨਾਂ ਦੇ ਟੂਲ ਬਣ ਕੇ ਕੰਮ ਕਰਦੇ ਨੇ। ਸੋ ਕਹਿੰਦੇ ਮੈਂ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਾ ਤਾਂ ਕਦੇ ਸੋਚ ਹੀ ਨਹੀਂ ਸਕਦਾ, ਮੇਰੀਆਂ 7 ਪੀੜ੍ਹੀਆਂ ਨਹੀਂ ਸੋਚ ਸਕਦੀਆਂ ਹੈ, ਪਰ ਉੱਥੇ ਬੈਠ ਕੇ ਜਿਹੜੇ ਰਾਜਨੀਤਿਕ ਫੈਸਲੇ ਹੋ ਰਹੇ ਨੇ ਉਹ ਨਹੀਂ ਮਨਜ਼ੂਰ। ਹੁਣ ਇਸ ਹਵਾਲੇ ਨਾਲ ਉਹਨਾਂ ਨੇ ਹੁਕਮਨਾਮਾ ਮੰਨਣ ਤੋਂ ਇੱਕ ਤਰ੍ਹਾਂ ਨਾਲ ਇਨਕਾਰ ਕਰਤਾ, ਤੇ ਇਹਦਾ ਆਧਾਰ ਉਹ ਹੀ ਦੇ ਰਹੇ ਨੇ ਕਿ ਉਸ ਵੀਡੀਓ 'ਚ ਮੈਂ ਨਹੀਂ ਹੈਗਾ। ਜੀ ਸਹੀ ਹੈ, ਪਰ ਕੁਝ ਲੋਕ ਜਿਹੜੇ ਨਾ ਸੁਖਬੀਰ ਨਾਲ ਨੇ, ਨਾ ਜਥੇਦਾਰ ਸਾਹਿਬ ਨਾਲ ਨੇ, ਨਾ ਭਗਵੰਤ ਮਾਨ ਨਾਲ ਨੇ, ਨਾ ਕਿਸੇ ਉਸ ਅਦਾਰੇ ਨਾਲ ਨੇ ਜਿਨ੍ਹਾਂ ਨੇ ਜਥੇਦਾਰ ਵਾਲੀ ਖਬਰ ਤਾਂ ਨਹੀਂ ਲਾਈ, ਭਗਵੰਤ ਮਾਨ ਦਾ ਸਪਸ਼ਟੀਕਰਨ ਸਾਰਾ ਲਾਇਆ। ਤੇ ਪਰ ਉਹ ਲੋਕ ਕਈ ਸਵਾਲ ਕਰ ਰਹੇ ਨੇ। ਉਹ ਕਹਿੰਦੇ ਵੀ ਜਦੋਂ ਲੰਘੇ ਦਿਨੀ ਪੰਜਾਬ ਦੀ ਵਿਧਾਨ ਸਭਾ 'ਚ ਇੱਕ ਬੰਦੇ ਦੇ ਬੋਲਾਂ ਦੇ ਉੱਤੇ ਸਵਾਲ ਉੱਠਿਆ ਤੇ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਤੁਸੀਂ ਸੀ ਕਿ ਤੁਹਾਡਾ ਨਕਲੀ ਸੀ? ਸਹੀ ਹੈ। ਜਦੋਂ ਸੰਸਦ ਦੇ ਵਿੱਚ ਨਾਲ ਵਾਲੇ ਮੈਂਬਰ ਕਹਿੰਦੇ ਸੀ ਕਿ ਸਾਡੀ ਸੀਟ ਬਦਲੋ, ਇਹਦੇ ਨਾਲ ਨਹੀਂ ਬੈਠਣਾ, ਮੁਸਕ ਆਉਂਦੀ ਆ, ਜਦੋਂ ਤੁਸੀਂ ਜਿਨ੍ਹਾਂ ਨੂੰ ਮਿਲਣ ਜਾਂਦੇ ਸੀ ਉਹ ਮੂੰਹ ਤੇ ਕੱਪੜਾ ਰੱਖ ਲੈਂਦੇ ਸੀ, ਕਿ ਉਸ ਸਮੇਂ ਉਹ ਤੁਸੀਂ ਹੁੰਦੇ ਸੀ ਕਿ ਤੁਹਾਡਾ ਕੋਈ ਨਕਲੀ ਭੇਜਿਆ ਗਿਆ ਹੋਇਆ ਸੀ ਉੱਥੇ? ਸਹੀ ਹੈ। ਲੋਕ ਕਹਿੰਦੇ ਚਾਹੇ ਗੁਰੂ ਘਰ ਹੋਵੇ ਤੇ ਚਾਹੇ ਅਲੰਤੇ ਮਾਲ ਹੋਵੇ ਤੇ ਚਾਹੇ ਕੋਈ ਰਾਜਨੀਤਿਕ ਸਟੇਜ ਹੋਵੇ ਤੇ ਚਾਹੇ ਆਪਣੀ ਕਾਰ ਦੀ ਉਹ ਸੀਟ ਹੋਵੇ, ਤੁਹਾਡੀਆਂ ਕਿੰਨੀਆਂ ਵੀਡੀਓ ਨੇ ਇਹੋ ਜੀ। ਇੱਕ ਵੀਡੀਓ ਲਗਾਤਾਰ ਚੱਲ ਰਹੀ ਆ, ਸਰਦੂਲ ਸਿਕੰਦਰ ਨੂੰ ਕੁਝ ਹਲਕੀ ਸ਼ਬਦਾਵਲੀ ਬੋਲਦੇ ਆ ਭਗਵੰਤ ਮਾਨ, ਔਰ ਉਹ ਧਾਰਮਿਕ ਸੱਤਰ ਗੁਰਬਾਣੀ ਤੁਕ ਜਿਵੇਂ ਮੰਨੀ ਜਾਂਦੀ ਉਹਨੂੰ ਤੋੜ ਕੇ, ਹੈ ਨਾ, ਤੇ ਉਸ ਤਰੀਕੇ ਨਾਲ ਜਦੋਂ ਮਤਲਬ ਕਿ ਜਿਹੜੀ ਉਹਦੇ ਵਿੱਚ ਵੀ ਆਉਂਦੀ ਆ, ਸਾਡੀ ਅਰਦਾਸ ਦੇ ਵਿੱਚ ਵੀ ਆ, ਹੈ ਨਾ, ਉਸ ਨੂੰ ਜਦੋਂ ਤੋੜ ਕੇ ਬੋਲਦੇ ਨੇ ਤਾਂ ਉਹ ਵੀਡੀਓ ਕਾਫੀ ਇਹਨਾਂ ਦੇ ਨਾਲ ਵਿਵਾਦ ਹੋ ਰਹੀ ਹੈ ਕਿ ਹੁਣ ਇਹ ਵੀ ਕਿਸੇ ਹੋਰ ਨੇ ਕਹੀ ਹੈ ਜੀ। ਪਰ ਮੈਂ ਉਸ ਤੇ ਨਹੀਂ ਜਾ ਰਿਹਾ। ਮੈਂ ਕਹਿੰਦਾ ਕਿ ਉਹ ਮਾਮਲਾ ਇੱਕ ਪੈਰਲਰ ਹੈ ਕਿ ਬੋਲ ਕਹੇ ਜੇ ਨੇ। ਜੀ ਜੀ, ਜੇ ਬੋਲਾਂ ਤੇ ਜਾਣਾ ਹੋਵੇ ਤਾਂ ਜਿਹੜੇ ਕਹਿੰਦੇ ਨੇ ਕਿ ਮੇਰੀ ਨਹੀਂ ਗਈ ਜੀ, ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਉਹਨਾਂ ਨੇ ਤਾਜੀ ਖੁਦ ਉਦਾਹਰਨ ਦਿੱਤੀ ਹੈ ਜਦੋਂ ਆਪਣੇ ਨਾਲ ਪੜ੍ਹਦੀ ਇੱਕ ਕੁੜੀ ਦਾ ਕਿਰਦਾਰਕੁਸ਼ੀ ਕਰਦੀ ਹੈ ਇਸ ਸਮੇਂ ਵੀ। ਸੋ ਇਸ ਲਈ ਬੋਲ ਤਾਂ ਧਾਰਮਿਕ ਲਾਈਨ ਤੋਂ ਲੈ ਕੇ ਸਮਾਜਿਕ ਲਾਈਨ ਤੱਕ ਤੁਹਾਡੇ ਉੱਤੇ ਬਹੁਤ ਸਵਾਲੀਆ ਚਿੰਨ੍ਹ ਖੜੇ ਨੇ। ਪਰ ਮੈਂ ਉਸ ਸਰਦੂਲ ਸਿਕੰਦਰ ਵਾਲੀ ਵੀਡੀਓਗ੍ਰਾਫੀ 'ਚ ਧਿਆਨ ਨਾਲ ਦੇਖਿਓ, ਲੋਕਾਂ ਨੇ ਮੈਨੂੰ ਉਚੇਚੀ ਉਹ ਵੀਡੀਓ ਵਾਰ-ਵਾਰ ਭੇਜੀ ਕਿ ਆਹ ਭਾਜੀ ਵੀਡੀਓ ਦੇਖੋ, ਇਹਦੇ ਵਿੱਚ ਲੱਤਾਂ ਉਨੀਆਂ ਹੀ ਲੰਬੀਆਂ ਲੱਗਦੀਆਂ। ਇਹ 'ਚ ਜਦੋਂ ਬੰਦਾ ਬੋਲ ਕੇ ਮੈਕ ਜਿੱਤੇ ਸਰਦੂਲ ਤੇ ਕੋਲੋਂ ਮੋੜ ਕੇ ਭੱਜ ਕੇ ਜਾਂਦਾ, ਪਿੱਛੋਂ ਦੇਖਿਓ ਬਣਤਰ ਉਹੀ ਜੀ ਲੱਗਦੀ ਹੈ, ਕੱਦ ਕਾਠੀ ਇਹਦੇ ਵਿੱਚ ਅੱਜ ਨਾਲੋਂ ਲੰਬੀ ਨਹੀਂ ਲੱਗਦੀ, ਕਿਉਂਕਿ ਇਹ ਉਸ ਸਮੇਂ ਦੀਆਂ ਅੱਜ ਤੋਂ 10-15 ਸਾਲ ਪੁਰਾਣੀਆਂ ਵੀਡੀਓ ਨੇ ਜੀ, ਸ਼ਾਇਦ ਇਹ ਤੋਂ ਵੀ ਵੱਧ ਸਮਾਂ ਹੋਵੇ। ਸੋ ਅੱਜ ਤੇ ਉਸ ਸਮੇਂ ਦੀ ਸਰੀਰਕ ਬਣਤਰ 'ਚ ਆਮ ਬੰਦੇ ਦੀ 2-2 ਸਾਲ 3-3 ਸਾਲ ਬਾਅਦ ਫਰਕ ਆ ਜਾਂਦਾ, ਫਰਕ ਪੈ ਜਾਂਦਾ। ਬਿਲਕੁਲ। ਸੋ ਇਸ ਤਰੀਕੇ ਕਾਰਨ ਨਾਲ ਇਹ ਹਵਾਲਾ ਦੇ ਕੇ ਤਾਂ ਨਹੀਂ ਸਾਬਤ ਹੋਣਾ। ਸਾਬਤ ਤਾਂ ਹੋਣਾ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਤੁਸੀਂ ਜੇ ਉਹ ਬੰਦੇ ਨੂੰ ਪੇਸ਼ ਕਰਾ ਦੋ, ਬਈ ਸਰਕਾਰ ਹੈ, ਏਜੰਸੀਆਂ ਹੈ, ਪਹੁੰਚ ਅਪਰੋਚ ਹੈ, ਤਾਕਤ ਹੈ, ਜੇ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਥਾਂ ਤੇ ਕੋਈ ਨਕਲੀ ਹੈ ਤਾਂ ਨਕਲੀ ਬੰਦਾ ਪੇਸ਼ ਕਰ ਦੋ ਲਿਆ ਕੇ। ਪਰ ਤੁਸੀਂ ਹੁਣ ਹੁਕਮਨਾਮੇ ਤੋਂ ਮੁਨਕਰ ਹੋ ਕੇ ਸਹੀ ਹੈ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਪਿਛਲੀ ਵਾਰ ਤਾਂ ਝੋਲੇ ਲੈ ਕੇ ਗਏ ਸੀ ਬੈਗ ਭਰ ਕੇ ਸ਼ਿਕਾਇਤਾਂ ਦੇ ਕਿ ਮੈਂ ਚੱਲਿਆ, ਉਹੀ ਜਥੇਦਾਰ ਸਾਹਿਬ ਸੀ ਤਦ ਵੀ ਉਹਨਾਂ ਨੇ ਲਾਏ ਹੋਏ ਸੀ, ਉਹ ਐਸੇ ਆਕਾਮਾਂ ਨੇ ਜੀ। ਸਹੀ ਹੈ, ਤਦ ਵੀ ਨਾ ਜਾਂਦੇ ਜਾਂ ਤਾਂ ਤਦ ਵੀ ਸਟੈਂਡ ਲੈਂਦੇ। ਹੁਣ ਅੱਜ ਇਹ ਸਟੈਂਡ, ਅੱਜ ਕੇਜਰੀਵਾਲ ਵੀ ਉਹ ਸਟੈਂਡ ਲੈ ਰਿਹਾ, ਪਰ ਕੱਲ ਕੁਲਤਾਰ ਸਿੰਘ ਸੰਧਵਾ ਦੇ ਕੋਲ ਪਹੁੰਚ ਗਏ ਕੁਝ ਸਿੱਖ ਮੰਤਰੀ, ਸਿੱਖ MLA, ਖਾਸ ਕਰਕੇ ਅੰਮ੍ਰਿਤਧਾਰੀ, ਕਿ ਜੀ ਆਪਾਂ ਕੀ ਕਰਨਾ ਹੈ, ਸਾਡੇ ਲਈ ਤਾਂ ਦੁਵਿਧਾ ਪੈਦਾ ਹੋ ਗਈ, ਕੀ ਕਰੀਏ, 29 ਨੂੰ ਜਾਈਏ ਕਿ ਨਾ ਜਾਈਏ। ਸਹੀ ਹੈ, ਹੁਣ ਇਹ ਦੇਖਣ ਵਾਲੀ ਗੱਲ ਹੈ। ਪਰ ਦੂਏ ਪਾਸੇ ਕੁਝ ਧਿਰਾਂ ਲਗਾਤਾਰ ਇਸ ਮਸਲੇ ਤੇ ਵੀ ਨਹੀਂ ਕਿ ਇਹ ਧਾਰਮਿਕ ਖੇਤਰ ਚੋਂ ਲਿਆ ਕੇ ਸਿੱਧੀ ਸਰਕਾਰੀ ਖੇਤਰ 'ਚ ਦਖਲ ਹੈ। ਜੀ ਜੀ, ਖੁਦ ਮੁੱਖ ਮੰਤਰੀ ਕਹਿੰਦੇ ਵੀ ਇਹ ਤਾਂ ਫਿਰ ਕੱਲ ਨੂੰ ਕੁਝ ਵੀ ਕਹਿ ਸਕਦੇ ਨੇ, ਮੇਰੇ ਤੇ ਰੋਕ ਵੀ ਲਾ ਸਕਦੇ ਨੇ ਜੀ, ਇਹ ਤਾਂ ਕੋਈ ਵੀ ਫੈਸਲਾ ਸੁਣਾ ਸਕਦੇ ਨੇ। ਪਰ ਉਹ ਕਹਿੰਦੇ ਵੀ ਜਿਹੜੇ ਆਪਣੇ ਮਾਫੀਆਂ ਦੇ ਦਿੰਦੇ ਨੇ ਬਿਨਾਂ ਮੰਗਿਆ, ਤੇ ਫਿਰ ਉਹ ਮਾਫੀਆਂ ਵਾਪਸੀ ਵੀ ਲੈ ਦਿੰਦੇ ਨੇ, ਉਹ
ਮਤਲਬ ਡੇਰਾ ਸਿਰਸਾ ਮੁਖੀ ਤੇ ਵੀ ਉਂਗਲ ਧਰ ਰਹੇ ਸੀ। ਉਹ ਕਹਿ ਰਹੀ ਸੀ ਸੁਖਬੀਰ ਬਾਦਲ ਨੂੰ ਕਿਉਂ ਨਹੀਂ ਤਲਬ ਕਰ ਲੈਂਦੇ, ਉਹਨੇ ਹੁਕਮਨਾਮੇ ਮੰਨਣੋਂ ਇਨਕਾਰ ਕੀਤੇ ਨੇ, ਉਧਰ ਵੀ ਉਂਗਲ ਧਰ ਰਹੀ ਸੀ। ਸੋ ਸਮੁੱਚਾ ਵਰਤਾਰਾ ਜਥੇਦਾਰ ਸਾਹਿਬਾਨ ਦੇ ਲਈ ਵੀ ਸਵਾਲ ਖੜਾ ਹੈ ਜੀ। ਸਹੀ ਹੈ ਕਿ ਕੀ ਤੁਸੀਂ ਇੱਕ ਰਾਜਨੀਤਿਕ ਧਿਰ ਦੇ ਟੂਲ ਬਣ ਕੇ ਜੇ ਕੰਮ ਕਰਨ ਲੱਗ ਪਏ ਤਾਂ ਇਹਦੇ ਨਾਲ ਤੁਸੀਂ ਉਸ ਸਥਾਨ ਜਿਹਦਾ ਤੁਹਾਨੂੰ ਮਾਣ ਤਾਣ ਮਿਲਿਆ, ਜਿਸ ਅਹੁਦੇ ਦਾ ਰੁਤਬੇ ਦਾ, ਤੁਸੀਂ ਉਸ ਪਵਿੱਤਰ ਸਥਾਨ ਦੀ ਉੱਚਤਾ ਨੂੰ ਤਾਂ ਨਹੀਂ ਢਾਹ ਲਾਉਣ ਲੱਗ ਪਏ। ਮਤਲਬ ਜੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਸਿੱਖੀ ਦਾ ਪਹਿਰੇਕਾਰ ਵੀ ਮੈਂ ਹੀ, ਸਿੱਖੀ ਨੂੰ ਬਚਾਉਣ ਵਾਲਾ ਵੀ ਮੈਂ, ਕੱਲ ਆਪਣੀ ਵੀਡੀਓ 'ਚ ਕਹਿ ਰਿਹਾ ਹਾਂਜੀ ਹਾਂਜੀ ਉਹ ਜਿਵੇਂ ਨਰਿੰਦਰ ਮੋਦੀ ਬਾਰੇ ਆ ਨਾ ਕਿ ਰਾਮ ਮੰਦਿਰ ਜੀ ਬਾਰੇ ਕਿਹਾ ਕਿ ਜੋ ਰਾਮ ਜੀ ਕੋਲ ਆਏ ਹਮ ਉनको ਲਾਏਂਗੇ, ਉਂਗਲੀ ਫੜ ਕੇ ਰਾਮ ਜੀ ਨੂੰ ਤੋਰੀ ਫਿਰ ਰਹੇ ਨੇ। ਚਲੋ ਜੀ ਅਸੀਂ ਮਤਲਬ ਉਸ ਸਮੇਂ ਸਵਾਲ ਉੱਠੇ ਵੀ ਰਾਮ ਜੀ ਨੂੰ ਲਿਆਉਣ ਵਾਲੇ ਤੁਸੀਂ ਕੌਣ ਹੋਗੇ। ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੱਲ ਦੀ ਵੀਡੀਓ ਸੁਣਿਓ ਜੀ, ਉਹ ਚੋਂ ਕਹਿੰਦਾ ਪਾਣੀ ਵੀ ਮੈਂ ਬਚਾ ਰਿਹਾ, ਬਾਣੀ ਵੀ ਮੈਂ ਹੀ ਬਚਾ ਰਿਹਾ। ਅੱਛਾ ਵਾਹ। ਕਿ ਬਾਣੀ ਦਾ ਰਾਖਾ ਵੀ ਮੈਂ ਹੀ ਹਾਂ, ਰੱਬ ਤੋਂ ਵੀ ਉੱਪਰ ਮੈਂ ਹੀ ਹੋ ਗਿਆ ਹੁਣ। ਸੋ ਇਸ ਤਰੀਕੇ ਕਰਨ ਨਾਲ ਜਦੋਂ ਬੰਦਾ ਇਹ ਸਥਿਤੀ 'ਚ ਆ ਜਾਂਦਾ, ਉਸੇ ਤਰੀਕੇ ਕਰਨ ਨਾਲ ਜਥੇਦਾਰ ਸਾਹਿਬਾਨ ਤੇ ਸਵਾਲ ਖੜਾ ਕਿ ਕੀ ਤੁਸੀਂ ਸਿਰਫ ਇੱਕ ਧਿਰ ਦੀ ਰਾਜਨੀਤੀ ਪਾਲਣ ਦੇ ਲਈ ਕਾਰਵਾਈਆਂ ਕਰ ਰਹੇ ਹੋ ਤੇ ਇਹਦੇ ਨਾਲ ਪੰਥ ਦੀ ਹੋਂਦ ਨੂੰ ਤੁਸੀਂ ਉਹਦਾ ਨਹੀਂ ਖਤਰਾ ਲਾਉਣ ਲੱਗ ਪਏ। ਤੁਸੀਂ ਅਕਾਲ ਤਖਤ ਸਾਹਿਬ ਦੀ ਉੱਚਤਾ ਨੂੰ ਖਤਰਾ ਤਾਂ ਨਹੀਂ ਖੜਾ ਕਰਨ ਲੱਗ ਪਏ। ਜੇ ਮੁੱਖ ਮੰਤਰੀ ਅੱਜ ਮੁਕਰ ਰਿਹਾ ਤੇ ਫਿਰ ਜਿਹੜੀ ਸੰਗਤ ਤੁਸੀਂ ਭਾਰ ਪਾ ਰਹੇ ਹੋ ਕੱਲ ਨੂੰ ਉਹ ਕੀ ਕਰੂਗੀ ਜੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਤੁਸੀਂ ਸਪਸ਼ਟ ਫੈਸਲਾ ਥੋੜਾ ਦਿੱਤਾ ਜੀ, ਤੁਸੀਂ ਕੋਈ ਹਦਾਇਤ ਭਗਵੰਤ ਮਾਨ ਨੂੰ ਥੋੜਾ ਦਿੱਤੀ ਹੈ। ਬਿਲਕੁਲ ਤੁਸੀਂ ਸਾਰੀਆਂ ਹਦਾਇਤਾਂ ਤਾਂ ਸੰਗਤ ਨੂੰ ਦੇਤੀਆਂ। ਸੰਗਤ ਮੂੰਹ ਨਾ ਲਾਵੇ, ਨਾਨਕ ਨਾਮ ਲੈਵਾ, ਸੰਗਤ ਇਹਦੇ ਨਾਲ ਨਾ ਜਾਵੇ। ਸੰਗਤ ਦੱਸੋ ਜੀ ਕੀ ਕਰਿਓ। ਸਹੀ ਹੈ। ਕੱਲ ਨੂੰ ਜਿਹੜਾ ਜਾਇਆ ਕਰੂਗਾ ਉਹਨੂੰ ਸਮਣ ਕਰੀ ਜਾਇਆ ਕਰੋ ਫਿਰ ਕੱਲੇ ਕੱਲੇ ਨੂੰ। ਹੁਣ ਇਹ ਕਿਵੇਂ ਤੈਅ ਹੋਊਗਾ। ਸੋ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਨੂੰ ਆਪੇ ਕਲੀਨ ਚਿੱਟ ਦੇ ਲਈ ਜੀ। ਪਰ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਗੱਲ ਅੱਜ ਵੀ ਉੱਥੇ ਖੜੀ ਹੈ। ਇਹ ਪਹਿਲੀ ਨਜ਼ਰੇ ਦੇਖਣ ਨੂੰ ਧਾਰਮਿਕ ਮਾਮਲਾ ਲੱਗਦਾ, ਇਹ ਨਰੋਲ ਰਾਜਨੀਤਿਕ ਮਾਮਲਾ ਬਣ ਗਿਆ ਤੇ ਇਹਦਾ ਅਸਰ ਰਸੂਖ ਤੁਸੀਂ ਸਮੁੱਚੀਆਂ ਵੀ ਸੁਸਾਇਟੀਆਂ ਚੋਣਾਂ ਤੱਕ ਦੇਖਦੇ ਰਹੋ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਇਸੇ ਪ੍ਰਕਰਨ ਦੇ ਵਿੱਚੋਂ ਨਿਕਲੀ ਇੱਕ ਹੋਰ ਖਬਰ ਦੇ ਬਾਰੇ, ਸੁਰਖੀ ਦੇ ਬਾਰੇ। ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਨੇ ਵੀ ਕਹਿੰਦੇ ਹੁਣ ਜ਼ੋਰ ਫੜ ਲਿਆ ਜੀ। ਵਿਰੋਧੀਆਂ ਨੂੰ ਇਹ ਲੱਗਦਾ ਕਿ ਮਸਾ ਤਾਂ ਹੁਣ ਪੈਰ ਥੱਲੇ ਬਟੇਰ ਆ ਰਿਹਾ। ਉਹਨਾਂ ਨੂੰ ਲੱਗਦਾ ਕਿ ਜੇ ਆਹ ਵਕਤ ਖੁੰਝ ਗਿਆ ਫੇਰ ਨਹੀਂ ਵਾਰੀ ਆਉਣੀ। ਦੇਖੋ ਮਤਲਬ ਬੋਲਚਾਲ ਦੇ ਮਾਮਲੇ 'ਚ ਤਾਂ ਨਹੀਂ ਕਿਸੇ ਨੂੰ ਰਾਹ ਦਿੰਦਾ ਭਗਵੰਤ ਮਾਨ, ਚਾਹੇ ਉਹਨੂੰ ਕਿਸੇ ਪੱਧਰ ਤੇ ਥੱਲੇ ਆਉਣਾ ਪੈ ਜਾਵੇ ਜੀ ਜੀ, ਚਾਹੇ ਉਹਨੂੰ ਜਮਾਂ ਗਰਕਣਾ ਪੈ ਜਾਵੇ, ਪਰ ਉਹ ਬੋਲਣ ਦੇ ਅੰਦਾਜ਼ ਦੇ ਵਿੱਚ ਦੇਖੋ ਕਲਾਕਾਰ ਵੀ ਹੈਗਾ, ਸ਼ਬਦਾਂ ਦਾ ਭੰਡਾਰ ਵੀ ਹੈਗਾ ਬਿਲਕੁਲ। ਤੁਕਬੰਦੀ ਵੀ ਚੰਗੀ ਕਰ ਲੈਂਦਾ ਹੈ ਨਾ, ਤੇ ਸ਼ਬਦਾਂ ਨੂੰ ਪੇਸ਼ਕਾਰੀ ਵੀ ਹੈਗੀ ਹੈ। ਫਿਰ ਪਿੰਡੂ ਚ ਵਿਚਰਨ ਦਾ ਵੀ ਇੱਕ ਪਲੱਸ ਪੁਆਇੰਟ ਹੈਗਾ ਕਿ ਪਿੰਡੂ ਖੇਤਰ ਚ ਰਿਹਾ, ਸਧਾਰਨ ਲੋਕਾਂ ਚ ਰਿਹਾ, ਧਰਾਤਲ ਤੇ ਰਿਹਾ। ਸੋ ਉਹ ਦਾਇਰਾ, ਉਹ ਸਾਰਾ ਕੁਛ, ਤੇ ਜਿਹੜੀ ਪੰਜਾਬ ਦੀ ਉੱਪਰਲੀ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਰਾਜਨੀਤਿਕ ਧਿਰਾਂ ਨੇ, ਉਹ ਸਾਰੀ ਐਲੀਟ ਕਲਾਸ ਹੈ। ਤੇ ਉਹਨਾਂ ਕੋਲ ਤਾਂ ਮਤਲਬ ਕਿ ਆਪੇ ਭਗਵੰਤ ਮਾਨ ਜਿਵੇਂ ਕਹਿੰਦਾ ਹੁੰਦਾ ਕਿ ਲੋਕ ਨਹੀਂ ਲੋਕ ਨੇ, ਹੈ ਨਾ। ਉਹ ਜਿਹੜੇ ਬੋਲਣ ਵਾਲੇ ਨੇ ਉਹਨਾਂ ਲਈ ਫਿਰ ਮੁਸ਼ਕਲ ਹੁੰਦੀ ਹੈ। ਇਹਦੇ ਵਾਲੀ ਪਿੱਚ ਤੇ ਆ ਕੇ ਬੋਲਣਾ ਔਖਾ ਹੋ ਜਾਂਦਾ। ਉਹ ਤਾਂ ਵੈਸੇ ਹੀ ਕਾਗਜ਼ੀ ਸ਼ੇਰ ਨੇ ਇੱਕ ਦੂਕੇ ਨੂੰ ਛੱਡ ਕੇ, ਬਾਕੀ ਦਾ ਕੋਈ ਇਹੋ ਜਿਹਾ ਬੁਲਾਰਾ ਵੀ ਨਹੀਂ ਹੈਗਾ। ਸਹੀ ਹੈ। ਤੇ ਉਹਨਾਂ ਨੂੰ ਲੱਗ ਰਿਹਾ ਕਿ ਹੁਣ ਇਹ ਧਰਮ ਦੀ ਆੜ ਦੇ ਵਿੱਚ ਅਸੀਂ ਭਗਵੰਤ ਮਾਨ ਨੂੰ ਘੇਰ ਸਕਦੇ ਹਾਂ। ਦੇਖੋ ਜੇ ਤਾਂ ਬੰਦਾ ਅਖਲਾਕੀ ਤੌਰ ਤੇ ਹੋਵੇ ਜੀ, ਫੇਰ ਤਾਂ ਇਹ ਸ਼ਰਮ ਦੀ ਗੱਲ ਹੈ ਜਦੋਂ ਕਿਹੜਾ ਆਪ ਬੜਾ ਦੁੱਧਾ ਧੋਤਾ ਹੈ, ਉਹਦੇ ਆਪਣੇ ਬੜੇ ਰਿਕਾਰਡ ਨੇ। ਪਰ ਜਿਵੇਂ ਉਹ ਕਹਿ ਰਿਹਾ ਵੀ ਕਿ ਅਸੀਂ ਆਪਣੀ ਲੈਬ ਦੀ ਰਿਪੋਰਟ ਵੀ ਭੇਜੀ ਹੋਈ ਹੈ ਤੇ ਇਹ ਸਾਬਤ ਹੋ ਰਿਹਾ। ਜੇ ਸੱਚਮੁੱਚ ਹੁੰਦਾ ਫਿਰ ਤਾਂ ਜ਼ਮੀਰ ਵਾਲਾ ਬੰਦਾ ਹੋਵੇ ਛੱਡ ਕੇ ਪਰੇ ਹੁੰਦਾ ਕਿ ਮੈਂ ਹਾਂ ਜਾਂ ਨਹੀਂ ਹਾਂ। ਸਹੀ ਹੈ। ਇਹ ਜਦੋਂ ਫੈਸਲਾ ਹੋ ਚੁੱਕਾ ਫਿਰ ਸਾਹਮਣੇ ਆਉਂਗਾ ਪਿਆ ਮੇਰਾ ਅਸਤੀਫਾ ਚੱਕੋ, ਮੇਰੇ ਤੇ ਉਂਗਲ ਉੱਠ ਗਈ ਜੀ, ਚਾਹੇ ਭਗਵੰਤ ਮਾਨ ਹੋਣ ਚਾਹੇ ਨਾ। ਫਿਰ ਤਾਂ ਇਹ ਆ ਜਦੋਂ ਕੁੜੀ ਬਾਰੇ ਬੋਲ ਹੋ ਗਿਆ ਤੁਸੀਂ ਮਾਫੀ ਮੰਗਦੇ ਆ ਕਿ ਮੇਰੇ ਤੋਂ ਗਲਤ ਬੋਲ ਹੋ ਗਿਆ, ਮੇਰੀ ਭਾਵਨਾ ਨਹੀਂ ਸੀ, ਪਰ ਤੁਸੀਂ ਨਹੀਂ ਆ, ਤੁਸੀਂ ਪਟੋਲੇ ਤੱਕ ਕਹਿ ਰਹੇ ਹੋ ਉਹਨੂੰ, ਅੱਜ ਵੀ ਭਰਜਾਈ ਕਹਿ ਰਹੇ ਹੋ ਉਹਨੂੰ ਤਾਂ। ਸੋ ਇਸ ਲਈ ਇਹਦਾ ਮਤਲਬ ਇੱਥੇ ਇਖਲਾਕ ਜ਼ਮੀਰਤਾ ਨਾਂ ਦੀ ਕੋਈ ਚੀਜ਼ ਹੈ ਨਹੀਂ। ਕੋਈ ਇਸ ਲਈ ਵਿਰੋਧੀ ਧਿਰਾਂ ਨੂੰ ਪਤਾ ਹੈ ਕਿ ਅਸੀਂ ਉਹਨੂੰ ਇਸ ਤਰੀਕੇ ਕਾਰਨ ਜੇ ਘੇਰ ਨਹੀਂ ਸਕਦੇ, ਔਰ ਬਸ਼ਰਮਾ ਦੀ ਡੋਲੀ ਦਾਲ ਨਾ ਉਹਨਾਂ ਨੂੰ ਸ਼ਰਮ ਹੈ, ਫਿਰ ਆਪਾਂ ਕੀ ਕਰੀਏ। ਉਹ ਕਹਿੰਦੇ ਵੀ ਫਿਰ ਹੁਣ ਧਰਮ ਦੀ ਫੜ ਲਓ ਜੀ। ਸਹੀ ਹੈ। ਹੁਣ ਉਹਨਾਂ ਨੂੰ ਜਥੇਦਾਰ ਸਾਹਿਬ ਨੇ ਮੌਕਾ ਦਿੱਤਾ। ਕੇਵਲ ਢਿੱਲੋਂ ਕਹਿੰਦਾ ਮੈਨੂੰ ਸਿੱਖੀ ਦੀ ਸਮਝ ਹੈ ਜੀ, ਅਸਤੀਫਾ ਦਿਓ ਭਗਵੰਤ ਮਾਨ ਜੀ। ਸੁਖਬੀਰ ਬਾਦਲ ਕਹਿੰਦਾ ਜੀ ਦਿਓ ਅਸਤੀਫਾ। ਇੱਥੋਂ ਤੱਕ ਐਸਜੀਪੀ ਦੇ ਪ੍ਰਧਾਨ ਧਾਮੀ ਸਾਹਿਬ ਕਹਿੰਦੇ ਜੀ ਦਿਓ ਅਸਤੀਫਾ।
ਐ ਜੀ ਰਾਜਾ ਬੜਿੰਗ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਕਹਿੰਦੇ ਜੀ ਦਿਓ ਅਸਤੀਫਾ। ਉਹਨਾਂ ਨੂੰ ਲੱਗਦਾ ਕਿ ਮੌਕਾ ਹੈ, ਕਿਉਂਕਿ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਇਹ ਸਿਰਫ ਉਸ ਸਮੇਂ ਸਾਹਮਣੇ ਨਹੀਂ ਆਇਆ ਜਦੋਂ ਗਿਆਨੀ ਰਘੁਬੀਰ ਸਿੰਘ ਨੇ ਸਿੱਟ ਕੋਲ ਬਿਆਨ ਦਿੱਤੇ ਤੇ ਸੁਖਬੀਰ ਦੀ ਮੁਸ਼ਕਲ ਵੱਧ ਗਈ, ਉਹ ਵੀ ਇੱਕ ਮਾਮਲਾ ਹੈ। ਪਰ ਇਹ ਉਸ ਸਮੇਂ ਵੀ ਸਾਹਮਣੇ ਆ ਰਿਹਾ ਜਦੋਂ ਕੇਜਰੀਵਾਲ ਵੱਲੋਂ ਅਗਲੀ ਵਾਰ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾ ਰਿਹਾ। ਜੀ ਸਹੀ ਹੈ। ਆਮ ਆਦਮੀ ਪਾਰਟੀ ਭਗਵੰਤ ਮਾਨ ਤੇਰੇ ਮੰਨ ਕੇ ਚੱਲਣ ਲੱਗ ਪਈ ਸੀ ਕਿ ਅਸੀਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਬਣਾਤਾ, ਸਿੱਖੀ ਦੀਆਂ ਵੋਟਾਂ ਅੱਖਾਂ ਤੇ ਪੱਟੀਆਂ ਬੰਨ ਕੇ ਸਾਨੂੰ ਪੈ ਜਾਣੀਆਂ, ਉਹਨਾਂ ਨੂੰ ਕੁਝ ਹੋਰ ਦਿਖਣਾ ਹੀ ਨਹੀਂਗਾ। ਸਹੀ ਹੈ। ਪਰ ਜਦੋਂ ਸ਼ੁਕਰਾਨਾ ਯਾਤਰਾ 'ਚ ਲੋਕ ਆਇਓ ਨਹੀਂ, ਫਿਰ ਇਹਨਾਂ ਨੂੰ ਝਟਕਾ ਜਿਹਾ ਲੱਗਿਆ ਕਿ ਆਹ ਕੀ ਹੋ ਗਿਆ। ਫਿਰ ਕਹਿੰਦੇ ਚਲੋ ਹਿੰਦੂ ਵਪਾਰੀਆਂ ਦੇ ਨਾਮ ਜਪਣਾ ਸ਼ੁਰੂ ਕਰ ਲਓ, ਉਹ ਮਾਲਾ ਜਪ ਕੇ ਦੇਖ ਲਓ, ਸ਼ਾਇਦ ਉਹ ਸਾਡੀ ਖੈਰ ਖਬਰ ਪੁੱਛ ਲੈਣ, ਫਿਰ ਉੱਧਰ ਪਏ। ਮਤਲਬ ਤੁਸੀਂ ਜੇ ਕੰਮ ਕੀਤੇ ਹੁੰਦੇ, ਜੇ ਤੁਸੀਂ ਸਮਾਜ ਦੇ ਵਿੱਚ ਆਪਣੀ ਥਾਂ ਬਣਾਈ ਹੁੰਦੀ, ਤੁਸੀਂ ਕਿਰਦਾਰ ਆਪਣੇ ਸਿਰਜਿਆ ਹੁੰਦਾ, ਸਿਧਾਂਤ ਸਿਰਜਿਆ ਹੁੰਦਾ, ਇਮਾਨਦਾਰੀ ਦਾ ਕੋਈ ਸਰਟੀਫਿਕੇਟ ਸਾਹਮਣੇ ਰੱਖਿਆ ਹੁੰਦਾ, ਤਾਂ ਫਿਰ ਤੁਹਾਨੂੰ ਹਿੰਦੂ ਸਿੱਖ ਕਰਨਾ ਨਾ ਪੈਂਦਾ। ਚਲੋ ਤੁਹਾਨੂੰ ਲੱਗਿਆ ਕਿ ਉਹਦੇ ਨਾਲ ਜਿੰਨੀ ਕੁ ਵੀ ਵੋਟ ਆਊਗੀ ਜੀ ਸ਼ੁਕਰਾਨਾ ਯਾਤਰਾ ਨਾਲ ਜਾਂ ਉਹ ਐਕਟ ਬਣਾਉਣ ਨਾਲ, ਉਹ ਠੀਕ ਹੈ। ਹੁਣ ਇਹ ਜਦੋਂ ਹੀ ਇਹ ਮਾਮਲਾ ਆ ਤਦ ਆਮ ਆਦਮੀ ਪਾਰਟੀ ਨੂੰ ਲੱਗਣ ਲੱਗਾ ਕਿ ਸਾਡੀ ਵੋਟ ਤਾਂ ਸਿੱਖੀ ਦੀ ਫੇਰ ਚੱਲੀ ਜੀ। ਕੋਈ ਸ਼ੱਕ ਨਹੀਂ, ਜੇ 10% ਆਈ ਹੈ ਤਾਂ ਇਹਦੇ ਨਾਲ 20% ਟੁੱਟੂਗੀ ਜ਼ਰੂਰ, ਇੱਕ ਵਾਰ ਦਿਲ ਤੇ ਤਾਂ ਲੱਗਦੀ ਹੈ। ਪਰ ਹੁਣ ਉਹ ਦੌਰ ਗਿਆ, ਮਤਲਬ ਜਿਹੋ ਜੀ ਕੋਕੋ, ਉਹੇ ਜਿਹੇ ਨਿਆਣੇ, ਜਿਹੇ ਜਿਹੇ ਲੀਡਰ, ਉਹੇ ਜਿਹੇ ਲੋਕ। ਕੋਈ ਧਿਰ ਮੈਨੂੰ ਦੱਸ ਦਿਓ ਕਿ ਇੱਕ ਧਿਰ ਉਹ ਜਿਹੜੇ ਨਿਹੰਗ ਮਾੜੀ ਮਾੜੀ ਗੱਲ ਤੇ ਜਥੇ ਲੈ ਕੇ ਤੁਰ ਪੈਂਦੇ ਨੇ ਕਿ ਲਓ ਜੀ ਆ ਜੀ ਇਹਨੂੰ ਸੋਧ ਲਈਏ, ਇਹਨੂੰ ਪੁੱਛ ਲਈਏ, ਇਹਨੂੰ ਪੁੱਛ ਲਈਏ। ਇਸ ਵੀਡੀਓ ਦੇ ਮਾਮਲੇ ਤੇ ਦੱਸ ਦਿਓ ਕਿਸੇ ਨੇ ਪੁੱਛਿਆ ਹੋਵੇ ਕਿ ਭਗਵੰਤ ਮਾਨ ਜੀ ਤੁਹਾਡਾ ਬੂਹਾ ਖੜਕਾ ਕੇ ਪੁੱਛਣਾ ਦੋਨੋਂ। ਸਹੀ ਹੈ। ਉਹ ਧਿਰਾਂ ਜਿਹੜੀਆਂ ਕਹਿੰਦੀਆਂ ਜੀ ਅਸੀਂ ਸਤਕਾਰ ਕਮੇਟੀ ਬਣਾ ਲਈ ਜੀ, ਅਸੀਂ ਚੱਲੇ ਆਂ ਜੀ, ਘਰਾਂ 'ਚ ਸਤਕਾਰ ਨਹੀਂ ਹੁੰਦਾ। ਇੱਥੇ ਕਿਸੇ ਨੇ ਆ ਕੇ ਪੁੱਛ ਲਿਆ ਹੋਵੇ ਦੱਸੋ ਜੀ ਜਥੇਦਾਰ ਸਾਹਿਬ ਨੇ ਆਹ ਕਿਹਾ ਤੁਹਾਡੇ ਬਾਰੇ, ਕੋਈ ਕਿਸ ਦਾ ਬਿਆਨ, ਕਿਸ ਦਾ ਬੋਲ ਦੱਸ ਦਿਓ। ਜਾਂ ਉਹ ਧਿਰ ਜਿਹੜੀ ਕਹਿੰਦੀ ਜੀ ਭਗਵੰਤ ਮਾਨ ਜੀ ਨੂੰ ਅਸੀਂ ਵਿਧਾਨ ਸਭਾ 'ਚ ਜਾ ਕੇ ਸਰੋਪਾ ਪਾਓ ਤਾਂ ਅਸਲੀ ਪੰਥ ਤਾਂ ਅਸੀਂ ਆ ਜੀ, ਅਸਲੀ ਸਿੱਖ ਤਾਂ ਇਹੀ ਹੈ ਜੀ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹੀ ਹੈ ਜੀ, ਹੈ ਨਾ। ਉਹ ਸਾਰੇ ਉਹਨਾਂ 'ਚ ਕੋਈ ਧਿਰ ਨੇ ਆ ਕੇ ਕਹਿਦਾ ਹੋਵੇ ਅਸੀਂ ਭਗਵੰਤ ਮਾਨ ਦੀ ਢਾਲ ਬਣਦੇ ਹਾਂ ਜੀ, ਅਸੀਂ ਖੜੇ ਹਾਂ। ਕੋਈ ਹੁਣ ਇਹੀ ਜੀ ਦਮਖਮ ਨਹੀਂਗਾ ਕਿ ਸਿੱਧਾ ਆ ਕੇ ਸੜਕ ਤੇ ਕੋਈ ਕਿਸੇ ਧਿਰ ਨਾਲ ਖੜ ਜਾਵੇ, ਅਗਲਾ ਕਹਿੰਦਾ ਦੇਖੋ ਤਮਾਸ਼ਾ ਜੋ ਹੁੰਦਾ ਜੀ। ਸਹੀ ਹੈ, ਕਿਉਂਕਿ ਬੜਾ ਭੇੜ ਆ ਇਹ। ਸੋ ਇਹ ਸਾਰਾ ਵਰਤਾਰਾ ਮਤਲਬ ਕਿ ਪੰਜਾਬ ਲਈ, ਪੰਜਾਬ ਦੀ ਰਾਜਨੀਤੀ ਲਈ, ਧਾਰਮਿਕ ਖੇਤਰ ਲਈ, ਧਾਰਮਿਕ ਸੰਸਥਾਵਾਂ ਲਈ ਇਹ ਚਿੰਤਾਜਨਕ ਹੈ ਜੀ। ਸਹੀ ਹੈ। ਔਰ ਇਹ ਖਾਸ ਕਰਕੇ ਪੰਜਾਬੀਆਂ ਦੇ ਲਈ, ਸਿੱਖ ਭਾਈਚਾਰੇ ਦੇ ਲਈ, ਪੰਜਾਬ 'ਚ ਵੱਸਦੇ ਸਿੱਖ ਭਾਈਚਾਰੇ ਦੇ ਲਈ ਵੱਡਾ ਔਖਾ ਵਕਤ ਹੈ ਕਿ ਆਪਾਂ ਆਪਸ 'ਚ ਟਕਰਾਉਣ ਨਾ ਲੱਗ ਜਾਈਏ, ਸਿੱਖ ਸਿੱਖਾਂ ਨਾਲ ਟਕਰਾਉਣ ਲੱਗ ਜਾਣ, ਜਥੇਬੰਦੀਆਂ ਨਾਲ ਟਕਰਾਉਣ ਲੱਗ ਜਾਣ। ਇਹ ਉਧਰ ਨੂੰ ਜਾਂਦਾ ਮਾਮਲਾ ਹੈ, ਇਹਨਾਂ ਲੀਡਰਾਂ ਦਾ ਕੁਝ ਨਹੀਂ ਵਿਗੜਨਾ। ਕੱਲ ਨੂੰ ਕੋਈ ਮਾਫੀ ਮੰਗ ਲੂਗਾ, ਕੋਈ ਮਿਲ ਨਹੀਂ ਲਊਗਾ, ਜਥੇਦਾਰੀ ਫਿਰ ਕਿਸੇ ਨਵੇਂ ਕੋਲ ਆ ਜੂਗੀ, ਫਿਰ ਇਹ ਵੀ ਗਿਆਨੀ ਰਘੁਬੀਰ ਸਿੰਘ ਵਾਂਗ ਬੋਲਣ ਲੱਗ ਜੂਗਾ ਜੀ ਸਾਨੂੰ ਆਹ ਨਹੀਂ ਕਰਨ ਦਿੰਦੇ ਸੀ, ਉਹ ਨਹੀਂ ਕਰਨ ਦਿੰਦੇ, ਦਬਾਅ ਬਣਾਉਂਦੇ ਸੀ। ਸੋ ਇਸ ਲਈ ਫਿਰ ਇਹ ਗੱਲਾਂ ਆਉਣਗੀਆਂ। ਇਹ ਬਾਅਦ ਦੀਆਂ ਗੱਲਾਂ ਨੇ। ਅੱਜ ਦੀ ਸਥਿਤੀ 'ਚ ਕੌਮ ਸੰਕਟ 'ਚ ਹੈ, ਪੰਜਾਬ ਸੰਕਟ 'ਚ ਹੈ। ਬਿਲਕੁਲ ਜੀ। ਅਗਲੀ ਗੱਲ ਪੰਜਾਬ ਦੀ ਵੀ ਕਰ ਲਈਏ। ਸ਼ਰਮਾ ਜੀ ਕਹਿੰਦੇ ਪੰਜਾਬ ਨੂੰ ਡੁਬੋ ਕੇ ਹਟਣਗੇ, 1000 ਕਰੋੜ ਰੁਪਏ ਦਾ ਕਰਜ਼ਾ ਹੋਰ ਚੁੱਕ ਲਿਆ ਜੀ। ਪ੍ਰਵੀਨ ਜੀ, ਇਹ ਕਰਜ਼ੇ ਦੇ ਲਈ ਕੱਲੀ ਇਹ ਧਿਰ ਜ਼ਿੰਮੇਵਾਰ ਜੀ, ਅਕਾਲੀ ਜ਼ਿੰਮੇਵਾਰ ਨੇ, ਅਕਾਲੀ ਭਾਜਪਾ ਸਰਕਾਰਾਂ ਜ਼ਿੰਮੇਵਾਰ ਨੇ, ਕਾਂਗਰਸ ਜ਼ਿੰਮੇਵਾਰ ਹੈ। ਉਹ ਦੌਰ ਦੇ ਹਵਾਲੇ ਨਾਲ ਪਹਿਲਾਂ ਤਾਂ ਪੰਜਾਬ ਨੂੰ ਤੁਸੀਂ ਲੁੱਟਣ ਦੀ ਕੋਸ਼ਿਸ਼ ਕੀਤੀ, ਸਾਡੀ ਜਵਾਨੀ ਮਾਰੀ ਹੈ ਨਾ, ਸਾਡੇ ਲੋਕ ਮਾਰੇ, ਪੁਲਿਸ ਮਰੀ, ਬੱਸਾਂ ਚੋਂ ਲਾ ਕੇ ਇੱਕ ਧਰਮ ਦੇ ਖਾਸ ਲੋਕ ਮਾਰੇ, ਝੂਠੇ ਸੱਚੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਮਾਰੇ, ਸਾਰਾ ਪੰਜਾਬ 'ਚ ਘਾਣ ਕਰਤਾ ਤੁਸੀਂ। ਸਹੀ ਹੈ। ਤੇ ਫਿਰ ਕਹਿੰਦੇ ਜੀ ਅਸੀਂ ਤੁਹਾਡੇ ਪੰਜਾਬ 'ਚ ਸ਼ਾਂਤੀ ਲਿਆਂਦੀ ਹੈ, ਇਸ ਲਈ ਇੰਨਾ ਖਰਚਾ ਦੇ ਦਿਓ ਜੀ ਸਾਨੂੰ। ਉਹ ਭਾਰ ਵੀ ਸਾਰਾ ਸਾਡੇ ਤੇ ਪਾਤਾ। ਧੰਨਵਾਦ ਗੁਜਰਾਲ ਸਾਹਿਬ ਦਾ ਤੇ ਧੰਨਵਾਦ ਡਾਕਟਰ ਮਨਮੋਹਨ ਸਿੰਘ ਦਾ, ਜਿਨ੍ਹਾਂ ਨੇ ਉਸ ਕਰਜ਼ੇ 'ਚ ਸਾਨੂੰ ਬਾਹਰ ਕੱਢਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ, ਵੱਡਾ ਰੋਲ ਨਿਭਾਇਆ। ਸਹੀ ਹੈ। ਉਹਨਾਂ ਦੋਵਾਂ ਦਾ ਇਸ ਮਾਮਲੇ 'ਚ ਅਸਾਰੂ ਰੋਲ ਰਿਹਾ। ਪਰ ਉਸ ਤੋਂ ਬਾਅਦ ਜਿਹੜੀ ਵੀ ਪੰਜਾਬ ਸਰਕਾਰ ਬਣੀ, ਉਹਨੇ ਆਪਣੀ ਪੈਂਠ ਪੱਕੀ ਕਰਨ ਦੇ ਲਈ ਕਰਜ਼ੇ ਦਾ ਬੋਝ ਵਧਾਇਆ। ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ 'ਚ ਬੈਠ ਕੇ ਕਹਿੰਦਾ ਸੀ, ਸਰਪੰਚ ਸਾਹਿਬ ਆਹ ਫੜੋ 5 ਲੱਖ ਦਾ ਚੈੱਕ, ਰੁਪਈਆ 2 ਰੁਪਈਆ ਪਿੰਡ 'ਚ ਵੀ ਲਾ ਦਿਓ, ਭਰੀ ਪੰਚਾਇਤ 'ਚ, ਭਰੇ ਪਿੰਡ 'ਚ। ਸਹੀ ਹੈ। ਮਤਲਬ ਪਤਾ ਹੁੰਦਾ ਸੀ ਬਾਦਲ ਸਾਹਿਬ ਨੂੰ ਕਿ ਜੀ ਇਹ ਪਿੰਡ 'ਚ ਲੱਗਣਾ ਨਹੀਂ ਪੈਸਾ। ਅਗਲਾ ਕਹਿੰਦਾ ਵੀ ਬੂਥ ਇਹਨੇ ਸੰਭਾਲਣਾ, ਵੋਟਾਂ ਇਹਨੇ ਪਾਉਣੀਆਂ, ਮੈਂ ਤਾਂ ਇਸ ਨੂੰ ਦੇ ਕੇ ਚੱਲਿਆ। ਸਹੀ ਹੈ। ਮੈਂ ਇੱਕ ਲੈਣਾ ਪਿੰਡ ਤੋਂ। ਉਹ ਹਾਲ ਸੀ। ਸਭ ਨੂੰ ਪਤਾ ਸੰਗਤ ਦਰਸ਼ਨ ਦੀ ਆੜ 'ਚ ਕਿਵੇਂ ਪੰਜਾਬ ਨੂੰ ਲੁਟਾਇਆ, ਕੈਪਟਨ ਦਾ ਦੌਰ ਆਇਆ, ਕੀ ਕੁਝ ਚੱਲਿਆ, ਸਭ ਨੂੰ ਪਤਾ ਜੀ। ਸੋ ਇਸ ਲਈ
ਕਰਜ਼ਾ ਉਹਨਾਂ ਦੇ ਦੌਰ ਤੋਂ ਵੱਧ ਆਇਆ। ਪਰ ਇਹਨਾਂ ਤੇ ਸਵਾਲ ਇਸ ਲਈ ਹੈ ਕਿ ਮੌਜੂਦਾ ਸਰਕਾਰ ਹੈ, ਇਹਨਾਂ ਤੇ ਸਵਾਲ ਇਸ ਲਈ ਹੈ ਕਿ ਤੁਸੀਂ ਇਸ ਦਾਅਵੇਵਾਦ ਨਾਲ ਆਏ ਸੀ ਕਿ ਸਾਨੂੰ ਖਜ਼ਾਨਾ ਭਰਨਾ ਵੀ ਆਉਂਦਾ, ਸਾਨੂੰ ਆਮਦਨ ਵਧਾਉਣੀ ਵੀ ਆਉਂਦੀ ਹੈ, ਸਾਨੂੰ ਕਰਜ਼ਾ ਘਟਾਉਣਾ ਵੀ ਆਉਂਦਾ। ਪਰ ਇਹਨਾਂ ਦੇ ਕਈ ਬੋਲ ਬਿਲਕੁਲ ਉਲਟੇ ਹੋਏ। ਜੀ ਖਜ਼ਾਨਾ ਭਰਿਆ ਨਹੀਂ, ਆਮਦਨ ਵਧੀ ਨਹੀਂ, ਕਰਜ਼ਾ ਵਧ ਗਿਆ। ਅੱਜ ਦੀ ਤਰੀਕ ਦੇ ਵਿੱਚ ਖੁਦ ਵਿੱਤ ਮੰਤਰੀ ਸਾਹਿਬ ਕਹਿ ਰਹੇ ਨੇ ਜੀ ਪੰਜਾਬ ਆਰਥਿਕ ਲੀਹ ਤੇ ਚੜ ਗਿਆ, ਤੇ ਵਿਧਾਨ ਸਭਾ 'ਚ ਬਜਟ ਪੇਸ਼ ਕਰਨ ਲੱਗਿਆ ਤੁਸੀਂ ਕਹਿੰਦੇ ਹੋ ਕਿ ਜੀ 4.5 ਲੱਖ ਕਰੋੜ ਨੂੰ ਹੋ ਜਾਣਾ ਵਿੱਤੀ ਵਰ੍ਹਾ ਮੁੱਕਣ ਨੂੰ। ਸਹੀ ਹੈ। ਅਪ੍ਰੈਲ ਇਹ ਵਿੱਤੀ ਵਰ੍ਹਾ ਚੜ੍ਹਦੇ ਹੀ ਅਪ੍ਰੈਲ ਮਈ 2 ਮਹੀਨੇ ਲੰਘੇ ਸੀ, 5300 ਕਰੋੜ ਦਾ ਕਰਜ਼ਾ ਲੈ ਚੁੱਕੇ ਨੇ, ਲੈ ਚੁੱਕੇ ਬਿਲਕੁਲ। ਤੇ ਆ ਤੀਜੇ ਮਹੀਨੇ ਚੜ੍ਹਦੇ 1000 ਦੀ ਹੋਰ ਗਰੰਟੀ ਕਰ ਲਈ, 6300 ਕਰੋੜ ਦਾ ਕਰਜ਼ਾ ਹੋ ਜਾਣਾ। ਇਸ ਵਿੱਤੀ ਵਰ੍ਹੇ 'ਚ ਲਗਭਗ ਇਹਨਾਂ ਨੇ 44000 ਕਰੋੜ ਦੇ ਆਸ-ਪਾਸ ਦਾ ਟੀਚਾ ਮਿੱਥਿਆ ਹੋਇਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, 43798 ਕਰੋੜ। ਠੀਕ ਹੈ। ਇਸ ਸਾਲ 'ਚ 44000 ਕਰੋੜ ਦਾ ਕਰਜ਼ਾ ਚੱਕਣਾ ਹੀ ਚੱਕਣਾ। ਤੇ ਦੱਸੋ ਜੀ ਤੁਸੀਂ ਕਿਹੜੀ ਆਪਣੀ ਐਸ਼ੋਰਾਮ ਘਟਾਇਆ, ਕਿਹੜਾ ਆਪਣਾ VIP ਪਣਾ ਘਟਾਇਆ? ਅਸੀਂ ਤਾਂ ਉਲਟਾ ਉਹ ਜਿਵੇਂ ਮਤਲਬ ਕਿ ਨਜਾਇਜ਼ ਔਲਾਦ ਹੁੰਦੀ ਆ ਨਾ, ਤੇ ਉਹ ਕੋਈ ਸੜਕ ਤੇ ਸਿੱਟ ਕੇ ਚਲਾ ਗਿਆ, ਫਿਰ ਕੋਈ ਵਿਚਾਰਾ ਭਗਤ ਬੰਦਾ ਪਾਲ ਲੈਂਦਾ ਕਿ ਚਲੋ ਜੀਵ ਹੈ। ਅਸੀਂ ਤਾਂ ਉਵੇਂ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਦੀਪ ਪਾਠਕ, ਰਾਘਵ ਚੱਡਾ ਸਾਰੇ ਪਾਲਦੇ ਰਹੇ। ਮਤਲਬ ਦਿੱਲੀ ਤੋਂ ਤੁਸੀਂ ਹਾਰ ਹੁਰ ਕੇ ਮੂੰਹ ਚੱਕ ਕੇ ਇੱਧਰ ਨੂੰ ਆ ਜਾਂਦੇ, ਤੇ ਅਸੀਂ ਗੋਦੀ ਚੱਕ ਕੇ ਖਿਲਾ ਰਹੇ ਹਾਂ। ਦੇ ਸਿਕਿਉਰਿਟੀ, ਦੇ ਕੋਠੀਆਂ, ਦੇ ਲਾਲ ਅਕਸ਼ਰ, ਦੇ ਅਫਸਰ, ਅਸਲ ਨਜਾਇਜ਼ ਔਲਾਦਾਂ ਪਾਲੀ ਜਾਂਦੇ ਆ ਜੀ। ਸਹੀ ਹੈ, ਸਹੀ। ਉਹਦਾ ਬੋਝ ਕਿਹਦੇ ਸਿਰ ਤੇ? ਇਸ ਲਈ ਪਹਿਲੀਆਂ ਸਰਕਾਰਾਂ ਤੋਂ ਵੱਧ ਕੇ ਜ਼ਿੰਮੇਵਾਰ ਨੇ, ਕਿਉਂਕਿ ਇਹ ਸਾਡੀਆਂ ਭਾਵਨਾਵਾਂ ਨਾਲ ਸ਼ਰੇਆਮ ਖੇਲੇ ਨੇ ਜੀ। ਸਹੀ ਹੈ, ਬਿਲਕੁਲ। ਇਸ ਲਈ ਜ਼ਿੰਮੇਵਾਰੀ ਬਣਦੀ ਹੈ। ਔਰ ਅਫਸੋਸ, ਆਪਾਂ ਗੱਲਾਂ ਕਰੀ ਜਾਣੀਆਂ, ਇਹਨਾਂ ਨੇ ਕਰਜ਼ਾ ਚੱਕੀ ਜਾਣਾ, ਉਹਨੇ ਵੱਧਦਾ ਜਾਣਾ, ਇਹਦਾ ਕੋਈ ਹੱਲ ਨਹੀਂ ਦਿਖਦਾ। ਇਹ ਇਸ ਹੱਦ ਤੱਕ ਚਲਿਆ ਗਿਆ ਮਾਮਲਾ ਕਿ 4.5 ਲੱਖ ਕਰੋੜ ਵਾਲਾ ਵੀ ਮੈਨੂੰ ਉੱਪਰ ਜਾਂਦਾ ਦਿਖਦਾ ਹੈ ਜੀ। ਬਿਲਕੁਲ। ਜਿੰਨਾ ਮਲਾਹਾਂ ਦਾ ਕੰਮ ਤਾਂ ਬੇੜੀ ਪਾਰ ਲਾਉਣਾ ਹੁੰਦਾ ਜੀ, ਜੇ ਮਲਾਹ ਹੀ ਡੋਬਣ ਤੇ ਹੋ ਜਾਣ ਫਿਰ ਪਾਰ ਕੌਣ ਲੱਗੂਗਾ। ਅਗਲੀ ਗੱਲ ਕਰੀਏ ਚੰਗੇ ਕਦਮ ਦੀ, ਜਿਹੜਾ ਕਿ ਨਸ਼ਿਆਂ ਤੋਂ ਦੂਰੀ ਦੇ ਲਈ ਵਿਦਿਆਰਥੀਆਂ ਵਾਸਤੇ ਚੁੱਕਿਆ ਗਿਆ। ਉਹਦੇ ਵਿੱਚ ਇਹ ਹੈ ਕਿ ਵਿਦਿਆਰਥੀਆਂ ਨੂੰ ਜਿਹੜੀ ਆ ਉਹ ਨਸ਼ੇ ਤੋਂ ਦੂਰੀ ਬਣਾਉਣ ਵਾਸਤੇ ਸਿੱਖਿਆ ਦਿੱਤੀ ਜਾਊਗੀ ਜੀ। ਇਹ ਸਾਰਥਕ ਕਦਮ ਹੈ। ਪੰਜਾਬ ਦੇ ਸਿਲੇਬਸ ਦੇ ਵਿੱਚ ਜੀ ਇਹ ਚੀਜ਼ਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਕਿ ਨਸ਼ੇ ਦੇ ਨਾਲ ਕੀ ਪ੍ਰਭਾਵ ਪੈਂਦਾ, ਕੀ ਨੁਕਸਾਨ ਹੁੰਦਾ, ਕੀ ਮਾਰ ਪੈਂਦੀ ਹੈ, ਕਿਹੋ ਜਿਹੇ ਰੋਗ ਲੱਗਦੇ ਨੇ, ਕਿਹੋ ਜਿਹਾ ਸਮਾਜਿਕ ਮੁਸ਼ਕਲ ਆਉਂਦੀਆਂ ਨੇ, ਨਸ਼ੇ ਤੋਂ ਦੂਰੀ ਕਿਵੇਂ ਰੱਖੀ ਜਾ ਸਕਦੀ ਹੈ, ਨਸ਼ੇ ਤੋਂ ਕਿਵੇਂ ਬਚਿਆ ਜਾ ਸਕਦਾ, ਚੰਗੇ ਕੰਮਾਂ ਦੇ ਵੱਲ ਨੂੰ ਕਿਵੇਂ ਆਪਣਾ ਜੀਵਨ ਲਾਇਆ ਜਾ ਸਕਦਾ। ਇਹਦੇ ਲਈ ਬਕਾਇਦਾ ਤੌਰ ਤੇ ਇੱਕ ਸਿਲੇਬਸ ਤਿਆਰ ਕੀਤਾ ਗਿਆ। ਔਰ ਇਹ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਨੇ ਪੜ੍ਹਾਉਣ ਦਾ ਫੈਸਲਾ ਲਿਆ। ਇਹ ਸਵਾਗਤਯੋਗ ਕਦਮ ਹੈ ਜੀ। ਇਸ ਸਰਕਾਰ ਬਣਨ ਤੋਂ ਪਹਿਲਾਂ ਕੁਝ ਚਿੰਤਕਾਂ ਨੇ ਪੋਸਟਰ ਲੈ ਕੇ ਮੁਹਿੰਮ ਤੋਰੀ ਸੀ, ਚਿੱਟੇ ਖਿਲਾਫ ਕਾਲਾ ਹਫ਼ਤਾ ਹੈ ਨਾ, ਕੁਛ ਏਦਾਂ ਦਾ ਹੈ ਨਾ, ਤੇ ਇਹ ਮੁਹਿੰਮ ਤੋਰੀ ਸੀ। ਪਰ ਉਹ ਮੁਹਿੰਮ ਕਿਤੇ ਪ੍ਰਵਾਨ ਨਹੀਂ ਚੜੀ। ਕਈ ਨਿਰਾਸ਼ ਹੋ ਕੇ ਪਾਲੀ ਭੁਪਿੰਦਰ ਵਰਗੇ ਬਾਹਰ ਆ ਗਏ ਹੈ ਨਾ, ਤੇ ਕਈ ਸਰਕਾਰ ਦੇ ਨਾਲ ਉਂਗਲ ਫੜ ਕੇ ਪੌੜੀਆਂ ਚੜ ਗਏ, ਬਲਤੇਜ ਪੰਨੂ ਐਂਡ ਪਾਰਟੀ, ਉਹ ਕੰਮ ਚੱਲ ਗਿਆ ਜੀ। ਹੁਣ ਇਹ ਸਭ ਤੋਂ ਬਾਅਦ ਸਰਕਾਰ ਨੂੰ ਜਦੋਂ ਲੱਗਿਆ ਕਿ ਨਸ਼ੇ ਦੀ ਸਥਿਤੀ ਅਸੀਂ ਘਿਰਦੇ ਜਾ ਰਹੇ, ਕਿਉਂਕਿ ਪੰਜਾਬ 'ਚ 70 ਵਿਸ਼ਨੂੰ ਨਹੀਂ ਹਟੇ, ਜਵਾਨੀ ਤੇ ਕਫਨ ਪਹਿਨੋਂ ਨਹੀਂ ਹਟੇ, ਮਾਮਾ ਦੇ ਬੈਂਡ ਨਹੀਂ ਮੁੱਕੇ, ਇਹ ਵਰਤਾਰਾ ਮੁੱਕੇ ਨਹੀਂ। ਸਹੀ ਹੈ, ਬਿਲਕੁਲ। ਫਿਰ ਸਰਕਾਰ ਕਹਿੰਦੀ ਵੀ ਪੋਸਟਰ ਮੈਮ ਇੱਕੋ ਤਰੀਕਾ ਹੁੰਦਾ, ਇਹਨਾਂ ਨੂੰ ਕੰਮ ਨਾ ਕਰੋ, ਉਹਦਾ ਪ੍ਰਚਾਰ ਇੰਨਾ ਕਰ, ਜਿਵੇਂ ਮੋਦੀ ਬਾਰੇ ਕਸੂਰ ਆ ਨਾ ਕਿ ਇੱਕ ਝੂਠ ਨੂੰ ਇੰਨੀ ਵਾਰ ਬੋਲ ਦੋ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਜਾਵੇ। ਉਹ ਤਰੀਕਾ ਇਹਨਾਂ ਦਾ ਪ੍ਰਚਾਰ ਹੀ ਇੰਨਾ ਕਰ ਦੋ ਲੋਕਾਂ ਨੂੰ, ਕੋਈ ਯੁੱਧ ਨਸ਼ਿਆਂ ਵਿਰੁੱਧ, ਚਲੋ ਜੀ ਸਾਈਕਲ ਰੈਲੀ ਕੱਢ ਲਓ ਜੀ, ਚਲੋ ਜੀ ਦਰਬਾਰ ਸਾਹਿਬ ਮੱਥਾ ਟੇਕਿਓ ਜੀ, ਚਲੋ ਜੀ ਲੁਧਿਆਣੇ ਇਕੱਠੇ ਹੋ ਜਾਓ ਜੀ, ਚਲੋ ਜੀ ਬੋਰਡ ਲਾ ਦਿਓ ਜੀ, ਹੋਰਡਿੰਗ ਲਾ ਦਿਓ ਜੀ, ਪੈਸਾ ਸਾਰਾ ਦਿੱਲੀ ਦੀਆਂ ਕੰਪਨੀਆਂ ਨੂੰ ਲੁਟਾ ਦਿਓ ਜੀ, ਚਾਹੇ ਪਰ ਪ੍ਰਚਾਰ 'ਚ ਜਿੱਚਾ ਦਿਓ। ਪਰ ਪੰਜਾਬ 'ਚ ਹਰ ਰੋਜ਼ 1 ਤੋਂ 2 ਮੌਤਾਂ ਚਿੱਟੇ ਦੀ ਬਾਅਦ ਘਟਨਾ ਲਗਾਤਾਰ ਜਾਰੀ ਨੇ। ਸਹੀ ਹੈ, ਬਿਲਕੁਲ ਜੀ। ਇਹ ਤੋਂ ਬਿਨਾਂ ਕਿੰਨੇ ਮਾਮਲੇ ਉਹਨੂੰ ਜਿਹੜੇ ਦਬਾ ਲਏ ਜਾਂਦੇ, ਜਿਹੜੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਆ ਇੱਕ ਆਸ ਦੀ ਕਿਰਨ ਦਿਖੀ ਆ ਕਿ ਜਿਹੜੀ ਤਾਂ ਧਿਰ ਪੱਕ ਗਈ, ਨਸ਼ੇ ਦੀ ਆਦੀ ਹੋ ਗਈ, ਤੁਸੀਂ ਉਹਨੂੰ ਤਾਂ ਮੋੜ ਨਹੀਂ ਸਕਦੇ। ਘੱਟੋ ਘੱਟ ਨਵੀਂ ਪਨੀਰੀ ਨੂੰ ਜਾਣ ਤੋਂ ਰੋਕ ਲਈ। 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਜੇ ਇਸ ਰਾਹ ਪੈਣ ਨੂੰ ਰੋਕ ਲਿਆ ਜਾਂਦਾ, ਬਕਾਇਦਾ ਤੌਰ ਤੇ ਸਿਲੇਬਸ ਹੋਏਗਾ ਪੜ੍ਹਾਉਣ ਵਾਲਾ, ਬਕਾਇਦਾ ਤੌਰ ਤੇ ਵੀਡੀਓਗ੍ਰਾਫੀ ਹੋਏਗੀ, ਉਹਦੇ ਵਿੱਚ ਹਫ਼ਤੇ 'ਚ 1 ਦਿਨ ਸੈਮੀਨਾਰ ਹੋਏਗਾ ਜਿਹਦੇ ਵਿੱਚ ਇਹ ਸਾਰੇ ਪ੍ਰਭਾਵਾਂ ਲਈ ਜਾਣੂ ਕਰਾਇਆ ਜਾਊਗਾ। ਇੱਕ ਬਾਕਸਾ ਲੱਗੂਗਾ, ਉਹਦੇ ਵਿੱਚ ਵਿਦਿਆਰਥੀ ਵੀ, ਟੀਚਰ ਵੀ, ਕਲਰਕ ਵੀ, ਚੌਥਾ ਦਰਜਾ ਵੀ, ਕੋਈ ਵੀ ਜਿਹਨੂੰ ਜੋ ਸੁਝਾਅ ਲੱਗੇ, ਸ਼ਿਕਾਇਤ ਲੱਗੇ, ਉਹ ਬਿਨਾਂ ਕਿਸੇ ਨੂੰ ਦੱਸਿਆ ਵੋਟ ਮੰਗ ਚੁੱਪ ਕਰਕੇ ਪਰਚੀ ਲਿਖ ਕੇ ਪਾ ਸਕਦਾ। ਉਹ ਕਿੱਥੇ ਜਾ ਕੇ ਖੁੱਲਣੀ ਹੈ, ਕਿਹਨੇ ਦੇਖਣੀ ਹੈ, ਮੈਨੂੰ ਨਹੀਂ ਪਤਾ ਜੀ ਕੀ ਪ੍ਰਕਿਰਿਆ ਹੋਊਗੀ। ਪਰ ਪਹਿਲੀ ਨਜ਼ਰੇ ਇੱਕ ਪ੍ਰਕਿਰਿਆ ਤੈਅ ਕੀਤੀ ਲੱਗਦੀ ਹੈ ਕਿ ਵਿਦਵਾਨ ਆਇਆ ਕਰਨਗੇ ਸੈਮੀਨਾਰ ਤੇ। ਹਾਂ, ਵਿਦਵਾਨਾਂ ਦੀ ਤਾਂ ਹੁਣ ਜ਼ਰੂਰ ਧਿਆਨ ਨਾਲ ਕਰ ਲਿਓ। ਮੈਂ ਕਈ ਵਾਰ ਨਸ਼ਾ ਛਡਾਊ ਜਾਂ
ਨਸ਼ਾ ਵਿਰੋਧੀ ਸੈਮੀਨਾਰ 'ਚ ਜਦੋਂ ਜਾਣਾ ਤਾਂ ਮੈਂ ਕਈ ਵਾਰ ਹੈਰਾਨ ਹੋ ਜਾਂਦਾ। ਚੰਗੇ ਚੰਗੇ ਵਿਦਵਾਨ ਨਸ਼ੇ ਦੀ ਰੋਕਥਾਮ ਦੀ ਆੜ ਦੇ ਵਿੱਚ ਨਸ਼ੇ ਦੀਆਂ ਕਿਸਮਾਂ ਗਣਾਉਣ ਲੱਗ ਜਾਂਦੇ ਨੇ, ਨਸ਼ਾ ਕਰਨ ਦੇ ਤਰੀਕੇ ਗਣਾਉਣ ਲੱਗ ਜਾਂਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਨਸ਼ੇ ਤੋਂ ਰੋਕਣਾ ਕਿ ਟ੍ਰੇਨਿੰਗ ਦੇਣਾ ਹੈ। ਸਹੀ ਹੈ, ਬਿਲਕੁਲ ਬਿਲਕੁਲ। ਇਹ ਵੀ ਬੁਲਾਰਿਆਂ ਦੀ ਵੀ ਮਤਲਬ ਕਿ ਚੋਣ ਕਰਨ ਲੱਗੇ ਧਿਆਨ ਰੱਖਣ ਦੀ ਲੋੜ ਆ ਕਿ ਦੱਸ ਕੀ ਰਹੇ ਨੇ। ਬਿਲਕੁਲ ਸਹੀ। ਸੋ ਇਸ ਲਈ ਇਹਦੇ ਉੱਤੇ ਮੈਨੂੰ ਜਿਸ ਲੋੜ ਆ, ਪਰ ਇਸ ਵਕਤ ਜੋ ਕਦਮ ਹੈ, ਜੇ ਸੱਚਮੁੱਚ ਧਰਾਤਲ ਤੇ ਉਤਰਿਆ ਹੋਵੇ ਕਾਗਜ਼ਾਂ ਚੋਂ ਬਾਹਰ ਨਿਕਲ ਕੇ, ਬਸ ਇੰਨਾ ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਕਾਂਗਰਸੀਆਂ ਦੀ, ਕਹਿੰਦੇ ਇਹ ਦਿੱਲੀ ਦੇ ਵਿੱਚ ਰੱਸਾਕੱਸੀ ਕਰ ਰਹੇ ਨੇ। ਇਹਨਾਂ ਨੂੰ ਹੋਰ ਆਉਂਦਾ ਕੀ ਹੈ? ਰੱਸਾਕੱਸੀ ਤੋਂ ਇਲਾਵਾ ਕਰਨਾ ਕੀ ਆਉਂਦਾ? ਕਰਨਾ ਕੀ? ਸਹੀ ਹੈ। ਪਹਿਲੇ ਦਿਨ ਤੋਂ ਲੱਗੇ ਪਏ ਨੇ ਕਿ ਸਰਕਾਰ ਸਾਡੀ ਆਈ ਖੜੀ ਹੈ, ਖਾਸ ਕਰ ਲੋਕ ਸਭਾ ਚੋਣਾਂ ਤੋਂ ਬਾਅਦ ਤਾਂ ਬਿਲਕੁਲ ਫਿਲਹਾਲ ਵੀ ਲੋਕਾਂ ਨੇ ਘਰੇ ਬੈਠੀ ਸਾਡੇ MP ਜਿਤਾਤੇ ਸੀ ਸਭ ਤੋਂ ਵੱਧ। ਸਾਡੀ ਤਾਂ ਗੱਲ ਬਣੀ ਪਈ ਆ, ਅਸੀਂ ਉਹ ਜਿੱਤ ਜਾਣਾ। ਹੁਣ 7 ਜੀ ਸਾਡੇ ਜਿੱਤ ਗਏ ਹੈ ਜੀ, 2 ਆਜ਼ਾਦ ਆ ਗਏ ਹੈ ਨਾ, 3 ਆਪ ਦੇ ਆ ਗਏ ਤੇ ਜੀ 1 ਅਕਾਲੀਆਂ ਦਾ ਜਿੱਤ ਗਿਆ। 7 ਜਿੱਤ ਗਏ ਪੰਜਾਬ ਚ। ਸੋ 63 ਸੀਟਾਂ ਜਿੱਤੀ ਬੈਠੇ ਆ ਜੀ ਉਸ ਹਿਸਾਬ ਨਾਲ ਸਰਕਾਰ। ਇਸ ਲਈ ਇਹ ਤਾਂ ਗਰੰਟੀ ਮੰਨ ਕੇ ਚੱਲ ਪਏ ਸਰਕਾਰ ਆਪਣੀ। ਕੋਈ ਰੋਡ ਮੈਪ ਨਹੀਂ, ਕੋਈ ਏਜੰਡਾ ਨਹੀਂ, ਕੋਈ ਪੰਜਾਬ ਦੇ ਲਈ ਨਕਸ਼ਾ ਨਹੀਂ ਘੜਿਆ। ਬਸ ਸਾਨੂੰ MLA ਬਣਾ ਦੂ ਤੇ ਅਸੀਂ ਸਿੱਧੇ ਮੰਤਰੀ ਬਣ ਕੇ ਮੁੱਖ ਮੰਤਰੀ ਬਣ ਜਾਾਂਗੇ। ਇੰਨੇ ਮੁੱਖ ਮੰਤਰੀ ਬਣਨ ਲਈ ਕਾਹਲੇ ਨੇ। ਤੇ ਜੀ ਦਿੱਲੀ ਵਾਲੀ ਇਹਨਾਂ ਦੀ ਹਾਈ ਕਮਾਂਡ ਦਾ ਉਹੀ ਪੁਰਾਣਾ ਘਸਾ ਪਿੱਟਾ ਤਰੀਕਾ, ਕਮੇਟੀਦਾਰ ਕਮੇਟੀ ਬਣਾਈ ਜਾਓ, ਦਿੱਲੀ ਬੁਲਾਈ ਜਾਓ, ਕਰੀ ਜਾਓ ਮੀਟਿੰਗ। ਆਪਾਂ ਇੱਕ ਵਾਰ ਗੱਲ ਕਰਦੇ ਰਹੇ ਹਾਂ ਹਾਂਜੀ ਹਾਂਜੀ ਕਿ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ, ਮਨੀਸ਼ ਸਿਸੋਦੀਆ ਆ ਪੰਜਾਬ ਦੀ ਕੈਬਨਿਟ ਨੂੰ, ਪੰਜਾਬ ਦੇ ਆਮ ਆਦਮੀ ਪਾਰਟੀ ਦੇ MLA ਨੂੰ ਦਿੱਲੀ ਸੱਦ ਲੈਂਦੇ ਨੇ। ਬਈ ਇੱਥੋਂ ਇੰਨੀਆਂ ਗੱਡੀਆਂ ਕਾਫਲੇ ਜਾਂਦੇ ਨੇ, ਤੁਸੀਂ 2 ਜਣੇ ਉਹ ਵੀ ਤਾਂ ਚੋਪਰ ਤੁਹਾਨੂੰ ਢਾਉਂਦਾ ਹੀ ਆ। ਬਿਲਕੁਲ ਬਿਲਕੁਲ। ਤੇ 2 ਜਣੇ ਤੁਸੀਂ ਆ ਜਾਓ ਉਰੇ, ਕਿ ਇੰਨਾ ਖਰਚਾ ਕਿਉਂ ਕਰਾਉਣੇ? ਉਹੀ ਹਾਲ ਕਾਂਗਰਸ ਦਾ। ਆ 3 ਮੈਂਬਰੀ ਕਮੇਟੀ ਬਣਾਈ ਨਵੀਂ, ਅਜੇ ਮਾਕਨ ਹੋਰੀ, ਆ ਭਜਨ ਲਾਲ ਇੱਥੇ ਇਹਦੇ ਵਾਲਾ ਰਾਜਸਥਾਨ ਵਾਲਾ ਇੱਕ ਹੈ ਨਾ, ਤੇ ਇਸੇ ਤਰ੍ਹਾਂ ਵੀ ਨਟਰਾਜਨ ਜਿਹੜੀ ਜਿਹਦਾ ਪੰਗਾ ਪਿਆ ਰਾਜ ਸਭਾ ਵਾਲਾ, ਇਹ 3 ਮੈਂਬਰੀ ਕਮੇਟੀ ਬਣਾਤੀ। ਹੁਣ ਇਹ 3 ਮੈਂਬਰ ਹੋਣਗੇ। ਚਲੋ ਜੀ ਖੜਗੇ ਸਾਹਿਬ ਨੇ ਬੈਠਣਾ, ਚੌਥੇ ਹੋਣਗੇ ਰਾਹੁਲ ਗਾਂਧੀ ਨੇ ਬੈਠਣਾ, 5ਵੇਂ ਹੋਣਗੇ। ਚਲੋ ਹੋਰ ਕਿਸੇ ਨੂੰ ਬਿਠਾਉਣਾ, 2-4 ਲੀਡਰਾਂ ਨੂੰ, ਕਿਸੇ ਨੂੰ ਵੇਨੂ ਗੋਪਾਲ ਤੇ ਕਿਸੇ ਹੋਰ ਨੂੰ, ਜਾਂ ਤੁਸੀਂ ਆਪਣਾ ਬਘੇਲ ਨੂੰ। ਮੈਂ ਕਹਿੰਦਾ 11 ਮੈਂਬਰੀ ਕਮੇਟੀ ਹੋਊ। ਹੁਣ 11 ਜਣੇ ਪੰਜਾਬ ਆਉਣਾ ਆਸਾਨ ਸੀ ਕਿ ਇੱਥੋਂ 500-700 ਕਾਂਗਰਸੀਆਂ ਦਾ ਜਾਣਾ ਆਸਾਨ ਸੀ? ਸਹੀ ਹੈ, ਬਿਲਕੁਲ। ਮਤਲਬ ਚੰਡੀਗੜ੍ਹ ਦਾ 에ਅਰਪੋਰਟ ਇੰਜ ਬਣ ਗਿਆ ਸੀ ਜਿਵੇਂ ਸਰਕਾਰੀ ਬੱਸ ਅੱਡਾ ਹੋਵੇ ਤੇ ਬੱਸ 'ਚ ਖੜ ਕੇ ਸਵਾਰੀ ਜਾਣਾ ਹੋਵੇ। ਕਾਂਗਰਸੀ ਟੈਚੀ ਚੱਕ ਚੱਕ ਭੱਜੇ ਜਾ ਰਹੇ ਸੀਗੇ, ਚਲੋ ਵੀ ਫਟਾਫਟ ਜਹਾਜ਼ ਛੁੱਟ ਨਾ ਜਾਵੇ। ਆਹ ਹਾਲ ਸੀ ਜੀ। 117 ਦਾ ਦਾਅਵੇਦਾਰ ਹੈਗੇ ਨੇ ਨਾ ਜਿਨ੍ਹਾਂ ਨੇ ਚੋਣ ਲੜਨੀ ਆ, ਤੇ ਉਹ ਵੀ ਨੇ ਜਿਹੜੇ ਕੁਝ ਮੌਜੂਦਾ MLA ਨੇ, ਕੁਝ ਸਾਬਕਾ MLA ਨੇ, ਕਈ ਪੁਰਾਣੇ ਕਨਵੀਨਰ ਨੇ, ਕਈ ਨਵੇਂ ਨੇ, ਕੋਈ ਕੋਰ ਕਮੇਟੀ ਮੈਂਬਰ ਹੈ, ਕੋਈ ਪੰਜਾਬ ਕਮੇਟੀ ਮੈਂਬਰ ਹੈ, ਕੋਈ ਪ੍ਰਧਾਨ ਦੀ ਟੀਮ ਦੇ ਵਿੱਚ ਹੈ, ਕੋਈ ਵਿਰੋਧੀ ਧਿਰ ਦੀ ਟੀਮ ਦੇ ਵਿੱਚ ਹੈ ਨਾ, ਕੋਈ ਕਈ 4 ਧੜੇ ਨੇ, ਫਿਰ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਫਲਾਣਾ ਪ੍ਰਧਾਨ ਹੈ ਨਾ ਜੀ, ਆਹ ਆਰਗੇਨਾਈਜੇਸ਼ਨ ਗਰੁੱਪ, ਆ ਫਲਾਣਾ ਗਰੁੱਪ। ਮੈਂ ਕਹਿੰਦਾ ਸਾਰੇ ਬੁਲਾ ਲਏ ਜੀ, 3 ਦਿਨ ਚੱਲਣਾ ਇਹ ਕੰਮ। ਮੈਨੂੰ ਦੱਸੋ ਜੀ ਕਿ ਇਹ ਕੋਈ ਮੈਡੀਕਲ ਕੈਂਪ ਹੈ ਕਿ ਤੁਸੀਂ 500 ਬੰਦੇ ਦੀ ਨਬਜ਼ ਫੜੀ ਜਾਓਗੇ, ਤੁਹਾਨੂੰ ਬਿਮਾਰੀ ਪਤਾ ਲੱਗੀ ਜਾਊਗੀ ਕਿ ਹਾਂਜੀ ਚੱਲ ਵੀ ਅਗਲਾ, ਚੱਲ ਵੀ ਅਗਲਾ। ਸਹੀ ਹੈ। ਕੀ ਸੁਣ ਲਓਗੇ 3 ਦਿਨਾਂ ਦੇ ਵਿੱਚ ਇਹਨਾਂ ਨੂੰ? ਮਤਲਬ ਪ੍ਰਤਾਪ ਬਾਜਵਾ ਤੁਹਾਨੂੰ 2 ਮਿੰਟ 'ਚ ਕੀ ਦੱਸ ਦੂਗਾ ਪੰਜਾਬ ਬਾਰੇ ਜੀ? ਸੁਖਜਿੰਦਰ ਰੰਧਾਵਾ 1.5 ਮਿੰਟ 'ਚ ਕੀ ਦੱਸ ਦੂਗਾ ਜੀ? ਪ੍ਰਗਟ ਸਿੰਘ 1.5 ਮਿੰਟ 'ਚ ਕੀ ਦੱਸ ਦੂਗਾ ਜੀ ਤੁਹਾਨੂੰ ਪੰਜਾਬ ਬਾਰੇ? ਹੈ ਨਾ, ਖਹਿਰੇ ਵਰਗਾ ਬੰਦਾ ਜਿਹਨੇ ਉਹ ਸਾਰਾ ਬਗੜ ਕੇ ਗੱਲ ਕਰਨੀ ਹੁੰਦੀ ਆ, ਉਹ ਦੱਸੋ ਜੀ 30 ਸਕਿੰਟ ਦਵਾਂਗੇ ਜੀ ਤੁਹਾਨੂੰ, 2 ਮਿੰਟ ਦਵਾਂਗੇ ਜੀ, ਕੀ ਦੱਸਣਗੇ? ਤੇ ਪੁੱਛ ਕੌਣ ਰਹੇ ਨੇ? ਉਹ ਜਿਨ੍ਹਾਂ ਨੂੰ ਸ਼ੰਭੂ ਤੇ ਸਿੰਘੂ 'ਚ ਨਹੀਂ ਫਰਕ ਪਤਾ। ਸਹੀ ਹੈ। ਜਿਨ੍ਹਾਂ ਨੂੰ ਪੰਜਾਬ ਦਾ ਸੱਭਿਆਚਾਰ ਨਹੀਂ ਪਤਾ, ਉਹ ਮਤਲਬ ਇਸ ਲਈ ਇਹਨਾਂ ਨਾਲੋਂ ਵੱਧ ਤਾਂ ਇਹ ਜਾਣਦੇ ਨੇ। ਜੇ ਆਪ ਇਹਨਾਂ ਦਾ ਅਕਲ ਹੋਵੇ ਤਾਂ ਕਾਹਨੂੰ ਸਿਰ ਪੜਾਉਣਾ ਆਪਸ 'ਚ? ਸਹੀ ਹੈ। ਤੇ ਇਸ ਲਈ ਉਹ ਪ੍ਰਤਾਪ ਬਾਜਵਾ ਬਾਹਰ ਕੇ ਕਹਿੰਦਾ ਮੈਂ ਤਾਂ ਕਹਿਤਾ ਜੀ, ਜੋ ਕਰਨਾ ਕਰ ਦੋ, ਜੇ ਬਣਾਉਣਾ ਕੁਝ ਬਣਾ ਦਿਓ ਜੀ, ਨਹੀਂ ਦੇਖੀ ਜਾਊਗੀ। ਚੋਣਾਂ ਛੇਤੀ ਵੀ ਹੋ ਸਕਦੀਆਂ, ਚੋਣਾਂ ਬਾਅਦ ਚੋਂ ਵੀ ਹੋ ਸਕਦੀਆਂ, ਚੋਣਾਂ ਦੀ ਤਿਆਰੀ ਹੈ, ਤੁਹਾਡੀ ਕੋਈ ਤਿਆਰੀ ਹੋਣੀ। ਮਤਲਬ ਅੱਕੇ ਪਏ ਨੇ ਭੀਤਰ। ਸਹੀ ਹੈ। ਕਾਰਨ ਰਾਹੁਲ ਗਾਂਧੀ ਕਹਿੰਦਾ ਰਾਜਾ ਵੜਿੰਗ ਨੂੰ ਪ੍ਰਧਾਨ ਰੱਖਣਾ, ਵੀ ਔਖੇ ਸਮੇਂ ਖੜਾ ਰਿਹਾ, ਸਾਰੇ ਭੱਜ ਗਏ ਸੀ ਉਸ ਸਮੇਂ, ਕੋਈ ਸਾਂਭਣ ਨੂੰ ਤਿਆਰ ਨਹੀਂ, ਜਾ ਸਾਂਭਿਆ। ਚਲੋ ਵਰਕਿੰਗ ਪ੍ਰਧਾਨ, ਕਾਰਜਕਾਰੀ ਪ੍ਰਧਾਨ ਨਾਲ ਲਾ ਦਿਓ ਵਿਜੇਂਦਰ ਸਿੰਗਲਾ ਨੂੰ। ਵਿਜੇਂਦਰ ਸਿੰਗਲਾ ਕਹਿੰਦਾ ਨਾ, ਸਰਵਾਲਾ ਨਹੀਂ ਬਣਨਾ, ਲਾੜਾ ਬਣਾਓ, ਕਲਗੀ ਲਾਓ ਪੂਰੀ। ਸਹੀ ਹੈ, ਬਿਲਕੁਲ। ਮੈਂ ਨਹੀਂ ਇਹ ਬਣਦਾ। ਚਲੋ ਕਹਿੰਦੇ ਫਿਰ ਚਰਨਜੀਤ ਚੰਨੀ ਨੂੰ ਚੋਣ ਕੰਪੇਨ ਦਾ ਮੁਖੀ ਦਾ ਬਣਾਓ। ਕਹਿੰਦਾ ਚੋਣ ਕੰਪੇਨ ਦਾ ਮੁਖੀ ਕੀ ਹੁੰਦਾ? ਮੁੱਖ ਮੰਤਰੀ ਦਾ ਚਿਹਰਾ ਲਾਉਣ ਦਿਓ ਤਾਂ ਗੱਲ ਕਰੋ, ਨਹੀਂ ਫਿਰ ਬਣਾ ਲਓ ਜਿਹਨੂੰ ਬਣਾਉਣਾ। ਸਹੀ ਹੈ। ਪ੍ਰਤਾਪ ਬਾਜਵਾ ਨੂੰ ਕਹਿੰਦੇ ਤੂੰ ਇੱਧਰ ਆ ਜਾ, ਕਹਿੰਦਾ ਮੈਂ ਇੱਧਰ ਤਾਂ ਆਜੂ, ਉਧਰ ਕਿਸੇ ਹੋਰ ਨੂੰ ਦੇ ਦੋਗੇ, ਮੈਂ ਨਾ ਉਧਰ ਜੋਗਾ ਰਹਿਣਾ ਨਾ ਇੱਧਰ ਜੋਗਾ। ਘੱਟੋ ਘੱਟ ਉਹ ਤਾਂ ਮੇਰੇ ਕੋਲ ਹੈਗਾ ਹਲੇ, ਉਹਦਾ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈਗਾ। ਸਹੀ ਗੱਲ। ਮੁੱਖ ਮੰਤਰੀ ਸਾਰੇ ਬਣਨਾ ਚਾਹੁੰਦੇ ਨੇ, ਕੋਈ ਪਹਿਲਾਂ MLA ਬਣ ਜੋਗੇ ਤਾਂ ਹੋ ਜਾਓ। ਸਹੀ ਹੈ। ਫਿਰ ਮੁੱਖ ਮੰਤਰੀ ਦੀ ਵਾਰੀ ਆਊ ਜੀ। ਸੋ ਇਸ ਲਈ ਇਹਨਾਂ ਦਾ ਕਾਟੋ ਕਲੇਸ਼ ਜਿਹੜਾ ਪੰਜਾਬ 'ਚ ਚੱਲਦਾ ਸੀ, ਉਹ ਦਿੱਲੀ ਚੱਲੀ ਜਾਂਦਾ।
ਤੇ ਤੈਅ ਕਰਨ ਵਾਲੇ ਦੇ ਵਿੱਚੋਂ ਭੁਪੇਸ਼ ਬਘੇਲ ਵਰਗਾ ਇਹਨਾਂ ਦਾ ਇੰਚਾਰਜ ਲਾਇਆ, ਉਹ ਈਡੀ ਦੀ ਰਡਾਰ ਤੇ ਆ, ਉਹ ਪਤਾ ਨਹੀਂ ਕੱਲ ਨੂੰ ਅੰਦਰ ਖਾਤੇ ਕਿਹਦੀ ਬੋਲੀ ਜਾਵੇ, ਇਹ ਨਹੀਂ ਪਤਾ। ਸਹੀ ਹੈ, ਬਿਲਕੁਲ ਜੀ। ਤੋ ਇਸ ਲਈ ਇਹ ਬਹੁਤ ਮਾੜਾ ਹਾਲ ਹੈ ਸਾਡੀਆਂ ਸਾਰੀਆਂ ਰਾਜਨੀਤਿਕ ਧਿਰਾਂ ਦਾ, ਔਰ ਖਾਸ ਕਰਕੇ ਪੰਜਾਬ ਦੇ ਲਈ, ਪੰਜਾਬ ਦੀਆਂ ਰਾਜਨੀਤਿਕ ਧਿਰਾਂ ਦੇ ਲਈ ਇਹ ਵੱਡੀ ਚੁਣੌਤੀ ਹੈ। ਪੈਨ ਪੰਜਾਬ ਲੀਡਰ ਨਹੀਂ ਸਾਨੂੰ ਮਿਲ ਰਿਹਾ ਕੋਈ ਵੀ, ਪੂਰੇ ਪੰਜਾਬ 'ਚ, ਸਾਰੀਆਂ ਸਭਾ 'ਚ, ਸਾਰੇ ਖੇਤਰਾਂ ਦੇ ਵਿੱਚ ਕੋਈ ਪ੍ਰਵਾਨ, ਪਾਰਟੀ ਪੱਧਰ ਤੇ ਵੀ, ਪੰਜਾਬ ਪੱਧਰ ਤੇ ਲੀਡਰ ਨਹੀਂ ਹੈਗੇ ਜੀ। ਰੌਲਾ ਇਹੀ ਹੈ ਨਾ ਸ਼ਰਮਾ ਜੀ, ਜਿਵੇਂ ਤੁਸੀਂ ਆਖਿਆ ਹੀ ਹੈ ਵੀ ਪਹਿਲਾਂ ਐਮਐਲਏ ਜਿੱਤਣਗੇ ਫੇਰ ਹੀ ਮੁੱਖ ਮੰਤਰੀ ਬਣੂਗਾ। ਜੇ ਤੁਹਾਡੇ ਤੋਂ ਐਮਐਲਏ ਨਾ ਜਿਤਾਏਗੇ, ਜੇ ਤੁਸੀਂ ਦਿੱਲੀ ਜੋਗੀ ਰਹਿ ਗਏ, ਉੱਥੇ ਬੈਠੇ ਹੀ ਗੱਲਾਂ ਮਾਰੀ ਗਏ, ਇੱਥੇ ਚੋਣ ਕੰਪੇਨ ਚੱਲਦੀ ਹੋਈ, ਤਾਂ ਫਿਰ ਤੁਸੀਂ ਕੀ ਕਰੋਗੇ? ਔਰ ਲੋਕ ਵੀ, ਇਹਨਾਂ ਦੇ ਵਰਕਰ ਵੀ ਨਿਰਾਸ਼ ਹੁੰਦਾ ਜੀ। ਇਸ ਤਰੀਕੇ ਨਾਲ ਲੋਕ ਵੀ ਟੁੱਟਦੇ ਨੇ, ਅਗਲੇ ਕਹਿੰਦੇ ਨੇ ਕਿ ਦੂਜੀਆਂ ਪਾਰਟੀਆਂ ਦਾ ਪ੍ਰਚਾਰ ਸੁਣੋ, ਇਹਨਾਂ ਨੂੰ ਤੁਰੇ ਫਿਰਨ ਦਿਓ। ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।